ਇੱਕ ਤਾਂ ਇੱਥੇ ਜਦੋਂ ਪੱਤੇ ਬਹੁਤ ਜ਼ਿਆਦਾ ਹੋਣਗੇ ਬਿਮਾਰੀ ਆਏਗੀ। ਇਹ ਪੱਤੇ ਸਾਫ਼ ਕਰਤੇ ਆ, ਬੈਂਗਣ ਦਾ ਪੌਦਾ ਲੈਦਾ ਹੋ ਗਿਆ, ਬੈਂਗਣ ਵੀ ਸ਼ਾਖਾ ਮਾਰੂਗਾ, ਉਹਨੂੰ ਵੀ ਫਲ ਅੱਛਾ ਲੱਗੂਗਾ, ਟਿੰਡੀ ਜਿਹੜੀ ਉਹਨੂੰ ਵੀ ਹਵਾ ਲੱਗੂਗੀ। ਇਸ ਤਰੀਕੇ ਨਾਲ ਬੇਲ ਲੰਬਾ ਟਾਈਮ ਚੱਲੇਗੀ। ਅਸੀਂ ਥੋੜ੍ਹੇ ਜਿਹੇ ਰਕਬਾ ਸਾਡੇ ਕੋਲ ਥੋੜਾ ਵਾ, ਜਿਹਦੇ ਕਰਕੇ ਅਸੀਂ ਥੋੜ੍ਹੇ ਰਕਬੇ ਤੋਂ ਜ਼ਿਆਦਾ ਫਸਲ ਲੈਣੀ ਚਾਹੁੰਦੇ ਹਾਂ। ਜਦੋਂ ਜਾਲ ਦੇ ਉੱਤੇ ਕੱਦੂ ਚੜ੍ਹਦੇ ਤਾਂ ਕੱਦੂ ਖੂਬਸੂਰਤ ਬੜਾ ਹੁੰਦਾ, ਦੂਸਰਾ ਦੀ ਬੇਲ ਪੈਰਾਂ ਥੱਲੇ ਮਿੱਧ ਨਹੀਂ ਹੁੰਦੀ ਅਤੇ ਲੰਬਾ ਚੱਲਦੀ ਆ। ਫਿਰ ਦੇਖੋ ਇਸ ਤਰੀਕੇ ਨਾਲ ਬੈਂਗਣ ਦਾ ਪੌਦਾ ਲੈਦਾ ਆਪਣੀ ਜਗ੍ਹਾ 'ਤੇ ਪੈਦਾਵਾਰ ਦੇ ਰਿਹਾ, ਕੱਦੂ ਲੈਦਾ ਦੇ ਰਿਹਾ। ਅੱਛਾ, ਇੱਥੇ ਤੋੜ ਕੇ ਨਾ ਆ ਛਪਰਾ ਜਿਹਾ ਬਣਾਇਆ ਤੇ ਇਹਦੇ ਵਿੱਚ ਰੱਖ ਲੈਂਦੇ ਲਿਆ ਕੇ, ਤੇ ਫਿਰ ਇੱਥੋਂ ਹੁਣ ਗਾਂ ਮੋਮੀ ਲਿਫਾਫੇ ਭਰਨੇ। ਹਾਂਜੀ, ਇਹ ਛਾਪਰਾਂ 'ਚ ਪੈਕ ਹੋ ਕੇ ਤੇ ਮੰਡੀ ਚਲੇ ਜਾਊਗੀ। ਹਾਂਜੀ, ਤੁਹਾਡਾ ਟਮਾਟਰ ਗੋਲ ਟਨਲ ਤੇ ਲੱਗਾ, ਸੋਟੀ ਤੇ ਲੱਗਾ ਜਾਂ ਪਾਈਪ ਤੇ ਲੱਗਾ ਗੋਲ ਤੇ। ਹਾਂਜੀ, 4 ਲਾਈਨਾਂ ਉਹਦੇ 'ਚ ਲੱਗੀਆਂ ਹੋਈਆਂ ਵਾ। ਤੇ ਸਾਡੇ ਇਹਦਾ ਇਹ ਆ ਵੀ ਬਾਂਸ ਜਦੋਂ ਖੜਾ ਹੁੰਦਾ ਵਜ਼ਨ ਬਹੁਤ ਚੁੱਕ ਜਾਂਦਾ। ਸਿਆਣੇ ਕਹਿੰਦੇ ਰੁੱਖ ਮਾਪਿਆਂ ਵਰਗੇ। ਇੱਕ ਐਸਾ ਰੁੱਖ ਜਿਹੜਾ 50 ਸਾਲ ਤੋਂ ਬਹੁਤਾ ਉਮਰ ਵਾਲਾ, 50 ਸਾਲ ਪੁਰਾਣਾ ਪਿਲਖਣ ਦਾ ਰੁੱਖ ਆ, ਜਿਹੜਾ ਅਸੀਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ। ਤੇ ਇਹ ਰੁੱਖ 3 ਕਨਾਲਾਂ ਥਾਂ ਮੱਲ ਕੇ ਇਸ ਟਾਈਮ ਖਲੋਤਾ। ਇਸ ਰੁੱਖ ਦੀ ਕੀ ਦਾਸਤਾਨ ਆ? ਇਸ ਰੁੱਖ ਨੇ ਆਪਣੇ ਵਸਣ ਵਾਲਿਆਂ ਨੂੰ ਅਮਰੀਕਾ ਤੋਂ ਖਿੱਚ ਲਿਆਂਦਾ। ਬਿਲਕੁਲ ਜੀ। अस्सलाम वालेकुम जी। ਸਿਆਣੇ ਕਹਿੰਦੇ ਵੀ ਗਰੀਬ ਮੁੱਲਾਂ ਦੀ ਕੋਈ ਬਾਂਗ ਵੀ ਨਹੀਂ ਸੁਣਦਾ, ਪਰ ਉਹ ਦਿੰਦਾ, ਉਹਦੀ ਡਿਊਟੀ ਹੈ। ਬਾਂਗ ਦੇਣੋਂ ਅਸੀਂ ਵੀ ਨਹੀਂ ਹਟਣਾ, ਚਾਹੇ ਕੋਈ ਸੁਣੇ ਚਾਹੇ ਨਾ ਸੁਣੇ। ਜਿਹੜੀ ਜ਼ਿਮੀਂਦਾਰਾਂ ਦੇ ਦੁੱਖਾਂ ਇਸ ਟਾਈਮ ਜਿਹੜੇ ਹਾਲਾਤ ਆ ਉਹ ਅਸੀਂ ਦੱਸਦੇ ਰਹਿਣਾ, ਕੋਈ ਗੌਰ ਕਰੇ ਨਾ ਕਰੇ ਉਹ ਉਹਨਾਂ ਦੀ ਮੌਜ ਆ। ਅਸੀਂ ਜਿੱਦਾਂ ਤੁਹਾਨੂੰ ਬਾਕੀ ਦੱਸ ਰਹੇ ਹਾਂ, ਕਹਿ ਲਓ ਵੀ ਥੋੜ੍ਹੇ ਦਿਨ ਪਹਿਲੇ ਅਸੀਂ ਅਰਸ਼ਦ ਸਾਹਿਬ ਕੋ ਆਏ ਸੀਗੇ ਤੇ ਉਸ ਟਾਈਮ ਸਬਜ਼ੀ ਲੱਗੀ ਸੀ, ਹਜੇ ਖੇਤਾਂ 'ਚ ਨਾਲ ਲਾਈ ਸੀ, ਉਮਰ ਥੋੜੀ ਸੀ ਵੀ ਹਜੇ ਫਲ ਨਹੀਂ ਲੱਗਾ ਸੀ। ਤੇ ਹੁਣ ਮਾਸ਼ਾਅੱਲਾ ਫਲ ਲੱਗਾ। ਤੁਸੀਂ ਸਾਡੇ ਮਗਰ ਵੀ ਦੇਖ ਰਹੇ ਆ, ਇਸ ਟਾਈਮ ਟਮਾਟਰ ਆ ਟੁੱਟ ਵੀ ਰਹੇ ਆ, ਤੇ ਬਤਾਊ ਆ, ਟਿੰਡੀ, ਇਹ ਸਾਰੇ ਲੱਗੇ ਹੋਏ। ਤੇ ਅਸੀਂ ਉਹ ਅਰਸ਼ਦ ਸਾਹਿਬ ਨਾਲ ਸਬਜ਼ੀ ਦੀ ਗੱਲ ਕਰਦੇ ਆ ਬਰੀਕੀ ਦੇ ਵਿੱਚ। ਤੇ ਤੁਸੀਂ ਦੇਖ ਰਹੇ ਆ ਇੱਧਰ ਸੁਹੇਲ ਸਾਹਿਬ ਬੈਠੇ ਆ ਅਮਰੀਕਾ ਵਾਲੇ। ਅੱਜ ਰੱਬੀ ਮੁਲਾਕਾਤ ਹੋ ਗਈ, ਇਕੱਠੇ ਹੋ ਗਏ। ਤੇ ਸੁਹੇਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਅੱਛਾ, ਇੱਕ ਤਾਂ ਸੁਹੇਲ ਸਾਹਿਬ ਤੁਸੀਂ ਸਾਨੂੰ ਅੱਜ ਉਹ ਦਿਖਾਣਾ ਪਿਲਖਣ, ਤਾਰੀਖੀ ਬੂਟਾ ਜੀ, ਬੜਾ ਵੱਡਾ ਬੂਟਾ, ਉਹ ਵੀ ਦਿਖਾਵਾਂਗੇ ਤੁਹਾਨੂੰ। ਤੇ ਅਰਸ਼ਦ ਸਾਹਿਬ ਆਪਾਂ ਪਹਿਲਾਂ ਬਤਾਊ ਤੋਂ ਤੇ ਟਿੰਡੀ ਤੋਂ ਗੱਲ ਸ਼ੁਰੂ ਕਰਦੇ ਹਾਂ। ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਕੀ ਹਾਲ ਚਾਲ ਆ? ਅਲਹਮਦੁਲਿਲਾ, ਅੱਲਾਹ ਪਾਕ ਦਾ ਕਰਮ ਹੈ। ਠੀਕ ਠਾਕ ਜੀ। ਸੁਹੇਲ ਸਾਹਿਬ ਆ ਜਾਓ। ਅੱਛਾ ਜੀ, ਸਿਹਤ ਠੀਕ ਆ? ਅੱਲਾਹ ਦਾ ਅਲਹਮਦੁਲਿਲਾ ਕਰਮ ਜੀ। ਤੇ ਇਹ ਕਿੰਨੇ ਕੁ ਦਿਨ ਹੋ ਗਏ ਜੀ ਸਬਜ਼ੀ ਟੁੱਟਦੀ ਨੂੰ? ਤਕਰੀਬਨ ਇਹਨੂੰ 45-50 ਦਿਨ ਹੋ ਗਏ ਇਹਦੀ ਤੜਾਈ ਹੁੰਦੀ ਨੂੰ। 45-50 ਇਹ ਤੋਂ ਵੀ ਜ਼ਿਆਦਾ ਦਿਨ ਹੋਏ ਹੋਣਗੇ। ਜਿਹੜੀ ਸੀ ਟਿੰਡੀ, ਇਹਦੀ ਤੜਾਈ ਬੜੇ ਟਾਈਮ ਨਾਲ ਸ਼ੁਰੂ ਹੋ ਗਈ ਸੀਗੀ। ਫਿਰ ਉਦੋਂ ਬੈਂਗਣ ਦਾ ਪੌਦਾ ਵਿੱਚ ਨਜ਼ਰ ਵੀ ਨਹੀਂ ਸੀ ਆਉਂਦਾ। ਹੁਣ ਇਹ ਆ ਮਾਸ਼ਾਅੱਲਾ ਬੈਂਗਣ ਵੀ ਕੋਈ 200-300 ਛਾਪਰੇ ਚੋਂ ਟੁੱਟ ਗਿਆ। ਅੱਛਾ, ਇਹ ਜੀ ਉਹੀ ਸਬਜ਼ੀ ਆ ਜਿਹੜੀ ਤੁਹਾਨੂੰ ਥੋੜੇ ਦਿਨ ਪਹਿਲਾਂ ਦਿਖਾਈ ਸੀ। ਤੇ ਉਸ ਟਾਈਮ ਦੇਖੋ ਬੂਟੇ ਕਿਵੇਂ ਸੀ ਤੇ ਅੱਜ ਕਿਵੇਂ ਆ। ਹਾਂ, ਉਦੋਂ ਇਹ ਟਿੰਡੀ ਲੱਗਦੀ ਸੀ ਤੇ ਹੁਣ ਇਹ ਖੇਤ 'ਚ ਬੈਂਗਣ ਲੱਗਦੇ ਆ। ਦਿਖਾਓ ਜੀ ਬਤਾਊ ਮਾਸ਼ਾਅੱਲਾ ਹੁਣ ਲੱਗੇ ਹੋਏ ਆ। ਇੱਧਰ ਵੀ ਲੱਗਾ ਬੜਾ ਸੋਹਣਾ, ਦੇਖੋ ਬਤਾਊਆਂ ਨਾਲ ਭਰੇ ਪਏ ਬੂਟੇ। ਇਹ ਭੜਥਾ ਬਣਾਓ ਖਾਓ, ਇਹ ਤੁਹਾਡੇ ਵਾਸਤੇ ਲਾਏ ਆ। ਹਾਂਜੀ ਹਾਂਜੀ ਹਾਂਜੀ। ਹਾਂ, ਇਹਦੇ 'ਚ ਬਤਾਊਆਂ 'ਚ ਗੋਸ਼ਤ ਪੈਂਦਾ ਨਹੀਂ ਜੀ, ਇਹਦੇ 'ਚ ਹਰ ਚੀਜ਼ 'ਚ ਆਲੂ ਹੀ ਪੈਂਦੇ ਆ। ਅੱਛਾ, ਇਹ 'ਚ ਆਲੂ ਪਾ ਲਓ। ਚਲੋ ਮੈਂ ਕਿਹਾ ਪਾ ਲਓ ਜੋ ਇਸੋ ਵੀ ਹੁਣ ਸਸਤੇ ਆ ਨਾ, ਹੁਣ ਇਸੋ ਆਲੂ ਜ਼ਿਆਦਾ ਪਾਉਣੇ ਚਾਹੀਦੇ ਆ। ਹਾਂ, ਭੜਤਾ ਬੜਾ ਮਸ਼ਹੂਰ ਹੈ। ਹਾਂਜੀ, ਭੜਥਾ ਬਣਦਾ ਵੀ ਸਵਾਦੀ ਹੈ ਜੀ। ਹਾਂਜੀ, ਸੁਹੇਲ ਸਾਹਿਬ ਖਾਂਦੇ ਕਿ ਨਹੀਂ? ਬਿਲਕੁਲ ਬਿਲਕੁਲ। ਹਾਏ ਹਾਏ ਕੀ ਬਾ, ਹੁਣ ਮੌਸਮ ਆ ਗਿਆ ਭੜਥੇ ਦਾ। ਜਿੱਦਾਂ ਹੁਣ ਧੁੱਪ ਪੈਣੀ ਹੈ ਨਾ, ਦੁਪਹਿਰ ਨੂੰ ਭੜਥਾ ਹੀ ਚੱਲਿਆ ਕਰਨਾ। ਤੇ ਆ ਟਿੰਡੀ ਵੀ ਲੱਗੀ ਦੇਖ ਰਹੇ ਜੀ ਤੁਸੀਂ ਮਾਸ਼ਾਅੱਲਾ। ਇਹ ਬੂਟੇ ਬਾਰਿਸ਼ਾਂ ਦੀ ਵਜ੍ਹਾ ਇਹ ਸਾਰੇ ਪੱਤੇ ਸਾਰੇ ਕਟਾਈ ਕੀਤੇ ਆ ਵੀ ਤਾਂ ਕਿ ਇੱਥੋਂ ਨਾ ਥੋੜ੍ਹਾ ਜਿਹਾ ਬੈਂਗਣ ਨੂੰ ਮਤਲਬ ਥੋੜ੍ਹਾ ਜਿਹਾ ਹਵਾ ਲੱਗੇ, ਪੈਦਾਵਾਰ ਅੱਛੀ ਆਵੇ। ਆ ਪਿੱਛੇ ਪੱਤੇ ਆ ਕਰਤੇ ਇਹਨਾਂ ਨੇ, ਆ ਛਾਂਟ ਕੀਤੀ। ਅੱਛਾ, ਇਹ ਕਿਉਂ ਕੀਤੀ ਹੈ ਜੀ? ਇੱਕ ਤਾਂ ਇੱਥੇ ਜਦੋਂ ਪੱਤੇ ਬਹੁਤ ਜ਼ਿਆਦਾ ਹੋਣਗੇ ਬਿਮਾਰੀ ਆਏਗੀ। ਇਹ ਪੱਤੇ ਸਾਫ਼ ਕਰਤੇ ਆ, ਬੈਂਗਣ ਦਾ ਪੌਦਾ ਲੈਦਾ ਹੋ ਗਿਆ, ਬੈਂਗਣ ਵੀ ਸ਼ਾਖਾ ਮਾਰੂਗਾ, ਉਹਨੂੰ ਵੀ ਫਲ ਅੱਛਾ ਲੱਗੂਗਾ, ਟਿੰਡੀ ਜਿਹੜੀ ਉਹਨੂੰ ਵੀ ਹਵਾ ਲੱਗੂਗੀ। ਇੱਕ ਬਾਰਿਸ਼ਾਂ ਦੀ ਵਜ੍ਹਾ ਤੋਂ ਫੰਗਸ ਬਹੁਤ ਆਉਂਦੀ, ਪੱਤੇ ਕਮ ਹੋਣਗੇ ਤੇ ਫੰਗਸ ਘੱਟ ਆਊਗੀ। ਸੋਹਣੀ ਜੀ ਟਿੰਡੀ ਚਾਚਾ ਤੋੜ, ਸੋਹਣੀ ਜੀ। ਇਹਨਾਂ ਕਹਿੰਦੇ ਰੀਜੂਵਨਲਾਈਜੇਸ਼ਨ, ਯਾਨੀ ਪੌਦੇ ਨੂੰ ਦੁਬਾਰਾ ਬੱਚਾ ਬਣਾਉਣਾ। ਹਾਂ, ਆ ਜਾਓ ਅੱਗੇ ਆ ਜਾਓ। ਆ ਦੇਖੋ ਜੀ, ਬੜੀ ਕੋਲੀ ਟਿੰਡੀ ਹੈ ਜੀ, ਲੂੰ ਵਾਲੀ ਹੈ ਵੀ। ਤਾਜੀ ਤੋੜ ਕੇ ਤਾਂ ਟਿੰਡੀ ਪਕਾਈ ਹੋਵੇ ਨਾ, ਕੋਈ ਸ਼ੈ ਨਹੀਂ ਰਲਦੀ ਇਹਨੂੰ। ਟਿੰਡੀ ਨਾਲ ਕੋਈ ਸ਼ੈ ਨਹੀਂ ਰਲਦੀ, ਕੋਈ ਸ਼ੈ ਨਹੀਂ ਰਲਦੀ। ਟਿੰਡਾ ਦੇਸੀ ਟਿੰਡਾ ਜਿਹੜਾ ਜੀ, ਹਾਂ ਉਹ ਤੇ ਲੂਈਆਂ ਵਾਲੀ ਟਿੰਡੀ ਆ ਜੀ, ਨਰਮ ਕੋਲੀ। ਕੀ ਬਾਤ ਹੈ ਮਾਸ਼ਾਅੱਲਾ ਫਸਲ ਹੁਣ। ਅੱਛਾ, ਇਹਦਾ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਸ਼ੁਰੂ ਹੋਏ ਨੂੰ ਅਰਸ਼ਦ ਸਾਹਿਬ? ਇਹਨੂੰ ਤਕਰੀਬਨ 50 ਦਿਨ ਹੋ ਗਏ ਇਹਦੀਆਂ ਚਨਾਈਆਂ ਹੁੰਦੀ ਨੂੰ, ਤੇ ਹਜੇ ਕੋਈ 1 ਮਹੀਨਾ ਇਹਦੀ ਤੜਾਈ ਹੋਏਗੀ ਇਨਸ਼ਾਅੱਲਾ। ਅੱਛਾ, ਮਹੀਨਾ ਹਜੇ? ਹਾਂਜੀ, ਬੈਂਗਣ ਸ਼ੁਰੂ ਹੋਏ 10 ਦਿਨ ਹੋਏ ਆ ਤੇ ਹੁਣ ਗਾਂ 4-5 ਮਹੀਨੇ ਚੱਲਦਾ ਰਹੇਗਾ।
4-5 ਮਹੀਨੇ ਚੱਲੂਗਾ। ਹਾਂਜੀ। ਕਿਵੇਂ ਰਿਹਾ ਟਿੰਡੀ ਦਾ ਰੇਟ, ਕਿਵੇਂ ਰਿਹਾ? ਟਿੰਡੀ ਦਾ ਰੇਟ ਤਕਰੀਬਨ ਔਸਤ 300 ਰੁਪਏ ਰਿਹਾ। 400-450 ਚ ਵੀ ਵਿਕੀ ਆ, 200 ਚ ਵੀ ਵਿਕੀ ਆ, 300 ਹੁਣ 300 ਰੁਪਏ ਦੀ ਵਿਕ ਰਹੀ ਆ। 300 ਹੀ ਐਵਰੇਜ ਬਣੀ ਇਹਦੀ, ਤੇ ਤਕਰੀਬਨ 2000 ਛਾਪਰ ਉੱਤਰ ਗਿਆ ਵਾ। ਕੋਈ 1500-1600 ਛਾਪਰ ਹੋਰ ਉਮੀਦ ਰੱਖਦੇ ਅਸੀਂ। ਮਾਸ਼ਾਅੱਲਾ ਮਾਸ਼ਾਅੱਲਾ। ਕਿਉਂ ਮੌਸਮ ਠੀਕ ਰਿਹਾ ਵਾ ਇਸ ਸਾਲ, ਫਿਰ ਮਤਲਬ ਰੇਟ ਵੀ ਬੜਾ ਅੱਛਾ ਰਿਹਾ ਵਾ। ਜਿਹੜਾ ਜ਼ਿਆਦਾ ਗਰਮੀ ਨਹੀਂ ਹੋਈ, ਥੋੜਾ ਟੈਂਪਰੇਚਰ ਰਿਹਾ ਵਾ। ਥੋੜੇ ਟੈਂਪਰੇਚਰ 'ਚ ਫਿਰ ਥੋੜਾ ਲੰਬਾ ਚੱਲ ਜਾਏਗੀ। ਅੱਛਾ, ਤੇ ਬਤਾਉਂ ਦੀ ਤੜਾਈਆਂ ਸ਼ੁਰੂ ਹੋਏ ਨੂੰ ਕਿੰਨਾ ਟਾਈਮ ਹੋ ਗਿਆ? ਇਹਨੂੰ 10 ਕੁ ਦਿਨ ਹੋਏ ਜੀ। 10 ਦਿਨ ਹੋਏ। 200 ਤੋਂ 300 ਛਾਪਰ ਇਹਦਾ ਹਜੇ ਉਤਰਿਆ। ਉਤਰ ਰਿਹਾ? ਹਾਂਜੀ, ਉਤਰ ਗਿਆ ਇਹ ਚੋਂ 200-300 ਛਾਪਰ। ਛਾਪਰ ਤੇ ਉਹਦਾ ਛਾਪਰ ਦਾ ਰੇਟ ਇਹ ਵੀ 300 ਰੁਪਏ ਦਾ ਵਿਕ ਰਿਹਾ। 250, 300, 250, 300 ਦਾ ਵਿਕ ਰਿਹਾ। ਇਹਦੀ ਤੁਸੀਂ ਗਾਂ ਉਮੀਦ ਕਿੱਥੇ ਕੁ ਰੱਖਦੇ? ਇਹਦੀ ਉਮੀਦ ਅਗਰ 200 ਵੀ ਵਿਕਦਾ ਰਿਹਾ ਨਾ, ਅਗਲੇ ਨਾਲ ਜਿਹਦੀ ਚਿਨਾਈ ਜ਼ਿਆਦਾ ਹੋ ਜਾਏਗੀ। ਹਰ ਚੌਥੇ ਦਿਨ ਤਕਰੀਬਨ ਜਿਹੜਾ ਵਾ 300-400 ਛਾਪਰ ਉਤਰ ਜਾਂਦਾ ਹਰ ਚੌਥੇ ਦਿਨ। ਹਾਂ, ਐਵਰੇਜ ਜ਼ਿਆਦਾ ਹੁੰਦੀ ਹੈ, ਫਿਰ ਪੀਰੀਅਡ ਬਹੁਤ ਲੰਬਾ ਵਾ। ਅੱਛਾ, ਇਹਦੀ ਤੜਾਈ ਕਿੰਨੇ ਦਿਨਾਂ ਬਾਅਦ ਬਤਾਉਂ? ਇਹਦੀ ਬੈਂਗਣ ਦੀ ਤੜਾਈ ਚੌਥੇ ਦਿਨ ਹੁੰਦੀ ਹੈ। ਚੌਥੇ ਦਿਨ। ਤੇ ਟਿੰਡੀ ਦੀ? ਟਿੰਡੀ ਦੀ ਇੱਕ ਦਿਨ ਛੱਡ ਕੇ ਇੱਕ ਦਿਨ। ਅੱਛਾ, ਜ਼ਿਆਦਾ ਅਗਰ ਟੈਂਪਰੇਚਰ ਥੋੜੀ ਗਰਮੀ ਜ਼ਿਆਦਾ ਹੋਵੇ, 30-35 ਟੈਂਪਰੇਚਰ, ਫਿਰ ਹਰ ਰੋਜ਼ ਤੜਾਈ ਹੋ ਜਾਂਦੀ ਹੈ। ਇਹ ਤਾਂ ਫਿਰ ਤੁਸੀਂ ਵਿੱਚ ਵੜੇ ਹੋਏ ਆ। ਹਾਂਜੀ ਹਾਂ, ਰੋਜ਼ ਵਿੱਚ ਵੜਨਾ ਆਪਦੀ ਸਬਜ਼ੀ ਦੇ। ਹਾਂਜੀ ਰੋਜ਼ ਕੋਈ ਨਾ ਕੋਈ ਕਹਿੰਦੇ ਨਹੀਂ ਤਰੀਕ ਲੱਗਦੀ ਆ, ਹਾਂਜੀ ਜੇਬ ਚੋਂ ਪੈਸੇ ਨਹੀਂ ਮੁੱਕਦੇ। ਇਹ ਉਹ ਕੰਮ ਆ। ਹਾਂਜੀ। ਹਾਂ, ਤੇ ਤੁਸੀਂ ਇਸ ਟਾਈਮ ਜਿਹੜੇ ਹਾਲਾਤ ਬਾਕੀ ਸਬਜ਼ੀਆਂ ਤੇ ਹੋਏ ਆ ਅਸਰਅੰਦਾਜ਼, ਜਿਵੇਂ ਸਾਡੀ ਗੱਲ ਕਰ ਲਓ ਵੀ ਆਲੂ, ਮਿਰਚ, ਹਾਂਜੀ ਬਹੁਤ ਇਸ ਟਾਈਮ ਮੁਤਾਸਰ ਹੋਏ ਆ। ਤੁਸੀਂ ਮਿਰਚ ਨਹੀਂ ਲਾਈ? ਇਹ ਨਹੀਂ, ਮੈਂ ਤਾਂ ਮਿਰਚ ਹੀ ਹੱਸਦੇ ਜੀ। ਨਾ ਆਲੂ ਲਾ ਨਾ ਮਿਰਚ ਲਾਈ। ਇੱਕ ਚੀਜ਼ ਇਹ ਵੀ ਹੈ ਜੀ, ਜਿਹੜੀ ਇਹ ਕੋਈ ਵੀ ਫਸਲ ਆ ਨਾ, ਜਿਸ ਫਸਲ ਨੇ ਇੱਕ ਸਾਲ ਪੈਸੇ ਕਮਾ ਲਏ ਆ, ਜੀ ਜੀ, ਉਹਦੇ ਅਗਲੇ ਸਾਲ ਪੈਸੇ ਗਾਉਣ ਦੀ ਉਮੀਦ ਹੁੰਦੀ ਆ। ਠੀਕ। ਜਿਹੜੀ ਫਸਲ ਪਿਛਲੇ ਸਾਲ ਬੈਂਗਣ ਤੇ ਕੱਦੂ 50 ਰੁਪਏ ਦਾ ਛਾਪਰ ਵਿਕਦਾ ਸੀ ਇਹਨਾਂ 'ਚ, ਉਦੋਂ ਚਾਂਸ ਸੀ ਵੀ ਅਗਲੇ ਸਾਲ ਜਿਹੜੀ ਚੀਜ਼ ਦਾ ਮੰਦਾ ਉਹ ਲਾ ਲਓ, ਅਗਲੇ ਸਾਲ ਉਹਦੇ ਚੰਗੇ ਹੋਣ ਦੇ ਚਾਂਸ ਹੁੰਦੇ। ਮੰਦਾ ਦੇਖ ਕੇ ਹਰ ਬੰਦਾ ਭੱਜਦਾ। ਹੁਣ ਇਸ ਸਾਲ ਆਲੂਆਂ ਵਾਲਿਆਂ ਨੇ ਹੋਰਾਂ ਕਈਆਂ ਨੂੰ ਵੀ ਦੱਸਣਾ ਵੀ ਯਾਰ ਆਲੂ ਨਾ ਲਾਈਓ। ਹਾਂ, ਹਾਂਜੀ, ਉਹ ਫਿਰ ਬਿਹਤਰੀ ਦੇ ਚਾਂਸ ਹੁੰਦੇ। ਕੁਛ ਇਹ ਵੀ ਹੋ ਜਾਂਦਾ ਜਦੋਂ ਲਗਾਤਾਰ ਤੁਸੀਂ ਕੰਮ ਕਰਦੇ, ਕਹਿੰਦੇ ਜਿੱਥੇ ਚੁਆਨੀ ਡਿੱਗਣੀ ਆ ਉੱਥੋਂ ਹੀ ਲੱਭਣੀ ਹੈ, ਉੱਥੋਂ ਹੀ ਲੱਭਣੀ, ਕੋਈ ਹੋਰ ਜਗ੍ਹਾ ਤੇ ਨਹੀਂ ਮਿਲਣੀ। ਵਾਹ ਵਾਹ ਵਾਹ, ਇਹ ਗੱਲ ਆ ਜੀ ਅਸਲ, ਜਿੱਥੋਂ ਡਿੱਗਣੀ ਉੱਥੋਂ ਲੱਭਣੀ। ਤੇ ਉਹ ਸਿਆਣੇ ਗੱਲ ਤੋਂ ਮੈਨੂੰ ਗੱਲ ਯਾਦ ਆਈ ਵੀ ਜਿੱਥੇ ਕੋਈ ਸ਼ਾਇਦ ਡਿੱਗੀ ਹੋਵੇ ਨਾ, ਉੱਥੋਂ ਲੱਭਦੀ। ਕਿ ਬੰਦੇ ਦਾ ਨਾ ਕੋਈ ਚੁਆਨੀ ਡੇਗੀ ਹਨੇਰੇ ਦੇ ਵਿੱਚ, ਤੇ ਉਹ ਜਾ ਕੇ ਨਾ ਜਿੱਥੇ ਖੰਭੇ ਤੇ ਲਾਈਟ ਲੱਗੀ ਸੀ, ਉੱਥੇ ਜਾ ਕੇ ਲੱਭਣ ਲੱਗ ਗਿਆ। ਉਹ ਕਹਿੰਦੇ ਵੀ ਇੱਥੇ ਕੀ ਲੱਭਦਾ? ਆਖੇ ਚੁਆਨੀ। ਆਖੇ ਕਿੱਥੇ ਕਿ ਡਿੱਗੀ? ਕਹਿੰਦਾ ਡਿੱਗੀ ਆ ਉਹ ਪਰਾਂ। ਕਹਿੰਦਾ ਫਿਰ ਲੱਭਦਾ ਇੱਥੇ ਆ? ਕਹਿੰਦਾ ਉੱਥੇ ਹਨੇਰਾ, ਇੱਥੇ ਤਾਂ ਲੱਭਦਾ, ਇੱਥੇ ਚਾਨਣਾ। ਉੱਥੋਂ ਲੱਭਣੀ ਆ ਜਿੱਥੇ ਡਿੱਗੀ ਹੈ, ਸ਼ਾਇਦ ਉੱਥੋਂ ਲੱਭਦੀ। ਮੈਂ ਤੁਹਾਨੂੰ ਇਹ ਪੁੱਛਿਆ ਸੀ ਵੀ ਜਿਹੜੇ ਹਾਲਾਤ ਉਹਨਾਂ ਤੇ ਆ, ਵੀ ਇਸ ਟਾਈਮ ਤੁਹਾਡੇ ਬਤਾਊਂ ਤੇ ਟਿੰਡੀ ਤੇ ਤਾਂ ਨਹੀਂ ਹੋ? ਨਹੀਂ, ਇਸ ਟਾਈਮ ਅਲਹਮਦੁਲਿਲਾ ਦੋਨੇ ਚੀਜ਼ਾਂ ਬਹੁਤ ਅੱਛੀਆਂ ਜਾ ਰਹੀਆਂ ਵਾ। ਅੱਛਾ ਜੀ, ਤੇ ਠੀਕ ਆ ਅਲਹਮਦੁਲਿਲਾ। ਅੱਛਾ, ਸ਼ੁਕਰ ਆ। ਚਲੋ, ਤੇ ਫਸਲ ਵੀ ਸਿਹਤ ਠੀਕ ਫਸਲ ਵੀ ਖੜੀ? ਠੀਕ ਆ, ਫਸਟ ਕਲਾਸ ਆ। ਹਾਂ, ਤੇ ਇਹਦਾ ਕੋਈ ਤੁਸੀਂ ਦੱਸ ਸਕਦੇ ਹੋ ਵੀ ਇੱਥੇ ਤੱਕ ਪਹੁੰਚਣ 'ਚ ਤੁਹਾਡਾ ਕਿੱਲੇ ਤੇ ਟਿੰਡੀ ਸਣੇ ਬਤਾਊਂ ਵੀ ਕਿੰਨਾ ਕੁ ਖਰਚਾ ਹੋਇਆ ਹੁਣ ਤੱਕ? ਭਾਈ ਅੰਜਮ, ਜਦੋਂ ਨਾ ਫਸਲ ਲਾਈ ਜਾਂਦੀ ਆ, ਉਦੋਂ ਖਰਚੇ ਤੇ ਜਿਹੜੇ ਆਉਣੇ ਹੁੰਦੇ ਆ, ਉਹ ਤਕਰੀਬਨ 2-2.5 ਲੱਖ 'ਚ ਅਕਸਰ ਚੀਜ਼ਾਂ ਤਿਆਰ ਹੋ ਜਾਂਦੀਆਂ। ਜਿਹੜਾ ਨਾਲ ਦੀ ਨਾਲ ਖਰਚੇ ਉਹ ਬਹੁਤ ਨਿਕਲਣੇ ਹੁੰਦੇ। ਉਹ ਨਿਕਲ ਤੁਹਾਡਾ ਜਿਹੜਾ ਵਾ ਟਿੰਡੀ ਆ ਚਾਹੇ ਬੈਂਗਣ ਆ, ਇਹਦੀ ਤੜਾਈ, ਇਹਦੀ ਪੈਕਿੰਗ, ਹਰ ਚੀਜ਼, ਇਹਦਾ 5ਵਾਂ ਹਿੱਸਾ ਉਦੋਂ ਉੱਡੀ ਜਾਣਾ ਵਿੱਚੋਂ। ਤਕਰੀਬਨ 50 ਰੁਪਏ ਜਿਹੜਾ ਤੁਹਾਡਾ ਪਰ ਡੇ ਇਹ ਹਰ ਛਾਪਰ ਦਾ ਖਰਚਾ ਹੋਣਾ, ਪਰ ਛਾਪਰ, ਪਰ ਬੈਗ ਜਿਹੜਾ ਵਾ ਉਹ ਫਿਰ ਉਹ ਥੈਲੇ ਨੂੰ ਸਾਦੇ। ਹਾਂਜੀ, ਇਹ ਮੋਮੀ ਲਿਫਾਫਾ ਪੰਸੇਰੀ ਦਾ। ਹਾਂਜੀ ਹਾਂਜੀ। ਤੇ ਉਹਦਾ ਖਰਚਾ ਜਿਹੜਾ ਦਿਹਾੜੀ ਦਾ? ਹਾਂਜੀ, ਕੋਈ ਜਦੋਂ ਤੁਸੀਂ ਤੜਾਈ ਕਰਨੀ ਉਦੋਂ ਮਜ਼ਦੂਰੀ ਪੈਣੀ ਆ, ਫਿਰ ਛਾਪਰ ਦਾ, ਫਿਰ ਰਕਸ਼ੇ ਦਾ, ਫਿਰ ਮੰਡੀ ਜਾ ਕੇ, ਉਹ ਸਾਰੇ ਅਖਰਾਜਾ ਜਿਹੜੇ 50 ਰੁਪਏ ਉੱਡਣੇ ਆ। ਅਗਰ 250 ਦਾ ਵਿਕੇਗਾ, ਸਾਨੂੰ 200 ਰੁਪਏ ਆਉਣਾ। ਇਹ 50 ਰੁਪਏ ਦਾ ਵਿਕਿਆ ਫਿਰ ਬਰੇਗੀ। ਹਾਂਜੀ, ਫਿਰ ਜ਼ੀਰੋ। ਅੱਛਾ, ਠੀਕ ਹੈ। ਤੇ ਉਹ ਫਿਰ ਹਜੇ ਆਪਾਂ ਅੰਦਾਜ਼ਾ ਨਹੀਂ ਕਰ ਸਕਦੇ ਪੂਰਾ? ਕਿਸ ਤਰ੍ਹਾਂ? ਜਿਹੜਾ ਅੰਦਾਜ਼ਾ ਤੁਹਾਨੂੰ ਮੈਂ ਪੁੱਛਿਆ ਸੀ। ਨਹੀਂ, ਤੁਸੀਂ ਇਹਦਾ ਤੱਕ ਜਿਹੜਾ ਖਰਚਾ ਵਾ ਨਾ, ਪਹਿਲੇ ਜਦੋਂ ਇਹ ਟਿੰਡੀ ਜਾਂ ਬੈਂਗਣ ਉਤਰਨਾ ਸ਼ੁਰੂ ਹੁੰਦਾ, ਉਹ ਤਕਰੀਬਨ 2 ਲੱਖ ਰੁਪਈਆ ਖਰਚਾ ਆ ਜਾਂਦਾ ਪਰ ਆ ਜਾਂਦਾ, ਕਿਉਂ ਉਹਦੇ ਵਿੱਚ ਇਹਦੇ ਤੇ ਛਾਪਰ ਪਿਆ ਹੁੰਦਾ, ਤਾਰ ਤੂਰ ਲੱਗੀ ਹੁੰਦੀ ਹੈ, ਸਰਦੀਆਂ 'ਚ ਇਹਦੇ ਤੇ ਕੰਮ ਕਰਨਾ ਹੁੰਦਾ। ਫਿਰ ਇਹ ਟਾਈਮ ਦੇ ਨਾਲ ਅਰਲੀ, ਤਕਰੀਬਨ ਮੇਰਾ ਖਿਆਲ ਹੈ ਵੀ ਅੱਜ ਤੋਂ 50 ਦਿਨ ਪਿੱਛੇ ਚੱਲ ਜਾਓ, ਉਦੋਂ ਸ਼ਾਇਦ ਇਹ ਆਪਣਾ ਫਰਵਰੀ ਸੀ, ਇਹ ਫਰਵਰੀ ਦੇ ਸ਼ੁਰੂ ਜਾਂ ਫਰਵਰੀ ਦੇ ਅੱਧ ਜਿਹਦੀਆਂ ਤੜਾਈਆਂ ਸ਼ੁਰੂ ਹੋ ਜਾਂਦੀਆਂ। ਫਿਰ ਜਦੋਂ ਜ਼ਿਆਦਾ ਸਰਦੀ ਹੁੰਦੀ, ਤੜਾਈਆਂ ਵੀ ਥੋੜ੍ਹੀਆਂ ਆਉਂਦੀਆਂ। ਹੁਣ ਜਿੱਦਾਂ ਟੈਂਪਰੇਚਰ ਹੋਣਾ, ਉਦੋਂ ਤੜਾਈਆਂ ਜ਼ਿਆਦਾ ਆਈ ਜਾਣੀਆਂ, ਜ਼ਿਆਦਾ ਆਉਣੀਆਂ। ਹਾਂਜੀ, ਤੇ ਗਾਂ ਫਲ ਵੀ ਲੈ ਰਿਹਾ? ਹਾਂਜੀ। ਤੁਸੀਂ ਦੇਖ ਰਹੇ ਬਤਾਓ ਨੂੰ ਸਿਰੇ ਦੇ ਉੱਤੇ ਫੁੱਲ ਲੱਗੇ ਹੋਏ। ਥੋੜਾ ਜਿਹਾ ਪੌਦਾ ਲੰਬਾ ਇਸ ਹੋਇਆ, ਵਿੱਚ ਟਿੰਡੀ ਸੀ, ਹੁਣ ਅਸੀਂ ਟਿੰਡੀ ਦੇ ਪੱਤੇ ਕੱਟਤੇ, ਹੁਣ ਪੌਦਾ ਇੱਥੇ ਸ਼ਾਖਾਂ ਜ਼ਿਆਦਾ ਲੈਗਾ, ਇੱਥੇ ਰੁਕੇਗਾ ਤਾਂ ਫਲ ਲੈਗਾ, ਕਿਉਂਕਿ ਉਹਨੂੰ ਹਵਾ ਪੈਣੀ ਸ਼ੁਰੂ ਹੋ ਗਈ। ਵੈਸੇ ਵੀ ਇਹਨੂੰ ਬਤਾਉਂ ਨੂੰ ਅਗਰ ਨਾ, ਪਤਾ ਨਹੀਂ ਇਹਨਾਂ ਨੇ ਤਜਰਬਾ ਕੀਤਾ ਨਹੀਂ, ਇਹਨੂੰ ਰੱਖ ਵੀ ਸਕਦੇ ਹਾਂ ਤੁਸੀਂ ਨਾ ਅਗਲੇ ਸਾਲ ਵਾਸਤੇ।
ਇਹ 4-5 ਸਾਲ ਤੱਕ ਵੀ ਲੋਕ ਚਲਾ ਜਾਂਦੇ ਮਗਰ ਹਾਂਜੀ ਮਗਰ ਮੋਢਾ ਉਨੀ ਐਵਰੇਜ ਨਹੀਂ ਦਿੰਦਾ ਸੇਲ ਭਾਈ। ਹਾਂਜੀ ਐਵਰੇਜ ਨਹੀਂ ਦੇਗਾ ਤਾਂ ਜਵਾਨੀ ਪੌਦੇ ਦੀ ਇੱਕ ਵਾਰੀ ਹੁੰਦੀ, ਅੱਗੇ ਵੀ ਗੱਲ ਹੋਈ ਸੀ, ਪੌਦੇ ਤੇ ਜਵਾਨੀ ਇੱਕੋ ਦਫਾ ਹੁੰਦੀ ਹੈ। ਵਾਹ 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 ਹਾਂਜੀ ਔਰ ਜਵਾਨੀ 'ਚ ਹੀ ਪੈਦਾਵਾਰ ਹੁੰਦੀ ਹੈ। ਵਾਹ ਦੁਨੀਆ ਤੇ ਇੱਕੋ ਗੇੜਾ ਜੀ, ਦੁਆ ਨਹੀਂ ਜੋ ਭਾਵੇਂ ਲੱਖ ਖੁਰਾਕਾਂ। ਹਾਂ ਬਦਾਮਾਂ ਦੀਆਂ ਬੋਰੀਆਂ ਖਾ ਲਓ ਜੀ, ਜਵਾਨੀ ਨਹੀਂ ਮੁੜ ਕੇ ਆਉਂਦੀ। ਤੇ ਇਸ ਟਾਈਮ ਜਿਹੜਾ ਤੁਹਾਡੇ ਹਿਸਾਬ ਨਾਲ ਇਹ ਬੂਟਾ ਵੱਡਾ ਹੋ ਗਿਆ? ਥੋੜਾ ਜਿਹਾ ਨਾ ਵੀ ਜਦੋਂ ਪੱਤਿਆਂ ਦਾ ਰਸ਼ ਸੀ ਇਹਦੀ ਹਾਈਟ ਜ਼ਿਆਦਾ ਹੋ ਗਈ ਆ। ਅੱਛਾ ਥੋੜੀ ਕੰਮ ਹੁਣ ਇੱਥੇ ਰੁਕ ਜਾਏਗਾ। ਹਾਂ ਕੁਛ ਇਹਨੂੰ ਥੋੜੀ ਉੱਤੇ ਪੋਟਾਸ਼ ਕਰਾਂਗੇ, ਕੁਛ ਇਹਨੂੰ ਹਵਾ ਲੱਗਦੀ ਹੋ ਗਈ, ਹੁਣ ਇੱਥੇ ਇਹ ਅੱਛਾ ਕਰ ਪੈਦਾਵਾਰ ਲਵਾਂਗੇ ਜਾਏਗਾ। ਕਾਬੂ। ਹਾਂਜੀ 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 ਤੇ ਟਿੰਡੀ ਦਾ ਤਾਂ ਨਹੀਂ ਕੋਈ ਬੂਟਾ ਵੱਡਾ ਛੋਟਾ ਹੋਇਆ? ਨਹੀਂ ਉਹ ਕੋਈ ਇਸ਼ੂ ਨਹੀਂ, ਹੂੰ ਉਹ ਠੀਕ ਆ। ਹਾਂ ਪਰ ਇਹ ਬੂਟ ਖਾਸਾ ਲੰਬਾ। ਇਹ ਹਰ ਪੱਤਾ ਨਾ ਉੱਤੇ ਹਰ ਇੱਕ ਟਿੰਡੀ ਹੈ, ਹਾਂਜੀ ਹਾਂ ਇੱਕ ਪੱਤੇ 'ਚ ਇੱਕ ਲੱਗਦੀ। ਆ ਦੇਖੋ ਨਾ ਕਿੱਡੇ ਕਿੱਡੇ ਬੂਟੇ ਲੰਬੇ ਹੋਏ ਆ ਟਿੰਡੀ ਦੇ, ਦੇਖੋ ਨਾ ਹੁਣ ਚਾਹ ਲੰਬੇ ਹੋਣ ਵਾਲੇ ਦਿਨ ਪੈਦਾਵਾਰ ਦੀ ਨਹੀਂ ਹੁੰਦੀ ਆ। ਲੈ ਉਹ ਦੇਖ ਹੇਠਾਂ ਤਾਂ ਸੱਪ ਤਰ੍ਹਾਂ। ਆਹੋ ਹੁਣ ਤਾਂ ਸਿੱਧਾ ਕਰੀਏ ਤੇ ਲੈ ਮੇਰੇ ਮੋਢਿਆਂ ਤੱਕ ਆ ਰਿਹਾ। ਜੋੜ ਦੇ ਨਾਲ ਆ ਦੇਖੋ ਨਾ ਗੁੱਛੇ ਲੱਗੇ ਅੰਗੂਰਾਂ ਤਰ੍ਹਾਂ। ਅਸੀਂ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਉਦੋਂ ਜਦੋਂ ਇਹ ਸਬਜ਼ੀ ਲੱਗੀ ਨਾ ਉਦੋਂ ਸੁਨੇਹਾ ਦਿੱਤਾ ਸੀ ਅਰਸ਼ਦ ਸਾਹਿਬ ਨੇ, ਮੀਆਂ ਸਾਹਿਬ ਨੇ ਇਹ ਬਰੀਕੀ 'ਚ ਦੱਸਿਆ ਸੀ ਵੀ ਇੱਕ ਖੇਤ 'ਚ 2 ਫਸਲਾਂ ਲੈਣੀਆਂ, ਬਤਾਊਂ ਤੇ ਟਿੰਡੀ। ਹਾਂਜੀ ਤੇ ਉਹ ਮਾਸ਼ਾਅੱਲਾ ਇਸ ਟਾਈਮ ਉਹ ਆਪਣਾ ਕਹਿ ਲਓ ਵੀ ਦੋਵੇਂ ਫਸਲਾਂ ਚੰਗੀਆਂ ਜਵਾਨੀ 'ਚ ਉਹ ਆਮਦਨ ਦੇ ਰਹੀਆਂ। ਤੇ ਅਸੀਂ ਹੁਣ ਅਖੀਰਲਾ ਸਵਾਲ ਇਸ ਤੇ ਬਤਾਊਆਂ ਤੇ ਟਿੰਡੀਆਂ ਤੇ ਇਹੀ ਪੁੱਛਾਂਗੇ ਅਰਸ਼ਦ ਸਾਹਿਬ ਨੂੰ ਵੀ ਮੋਟਾ ਜਿਹਾ ਸਾਨੂੰ ਦੱਸ ਦਿਓ ਵੀ ਇੱਕ ਜੱਟ ਕੁਲੀਆ ਇੰਨੇ ਲਾ ਕੇ ਤੇ ਇੰਨੇ ਕਮਾਏ ਆ, ਤੇ ਉਹ ਫਿਰ ਇੱਕ ਨਾ ਹੌਸਲਾ ਅਫਜ਼ਾਈ ਜੀ ਮਿਲ ਜਾਂਦੀ ਆ ਆਉਣ ਵਾਲੇ ਵਕਤ ਦੇ ਵਿੱਚ। ਚਲੋ ਅਗਲੇ ਸਾਲ ਨੂੰ ਕੋਈ ਦੁਹਾੜੇ ਕਿੱਲੇ ਵਾਲਾ ਕੋਈ ਲਾ ਲਵੇ। ਹਾਂ ਇਹ ਗੱਲ ਇਹਦੇ ਵਿੱਚ ਭਾਈ ਇੰਜਨ ਜਿਹੜਾ ਨਾ ਟਿੰਡੀ ਆ, ਜਿੱਦਾਂ 2000 ਬੈਗ ਇਹਦਾ ਟੁੱਟ ਗਿਆ, ਛਾਪਰ ਟੁੱਟ ਗਿਆ ਵਾ, ਇਹ 300 ਸਾਨੂੰ 6 ਲੱਖ ਦੀ ਹੋ ਗਈ। ਅਗਰ ਲੱਖ 1.5 ਲੱਖ ਖਰਚਾ ਵੀ ਨਿਕਲ ਗਿਆ, ਕੋਈ 4-4.5 ਲੱਖ ਸਾਨੂੰ ਇਹ 'ਚੋਂ ਬਚਤ ਆ। ਇਸ ਤਰੀਕੇ ਨਾਲ ਅੱਗੇ ਫਸਲ ਸਾਡੀ ਖੜੀ ਹੈ ਬੈਂਗਣ ਦੀ। ਬੈਂਗਣ ਇਸ ਟਾਈਮ ਤਾਂ ਬਹੁਤ ਅੱਛਾ ਖੜਾ, ਅਗਰ ਇਸ ਰੇਟ ਤੇ ਚੱਲਦਾ ਰਹੇ। ਬੈਂਗਣ ਇੱਕ ਐਸੀ ਫਸਲ ਹੈ ਲੰਬਾ ਟਾਈਮ ਚੱਲਦੀ ਆ। ਇਹਨੇ ਪੈਸੇ ਉਦੋਂ ਦੇਣੇ ਆ ਜਦੋਂ ਜਾਂ ਇਹਦੇ 'ਚ ਸੁੰਡੀ ਬਹੁਤ ਪਵੇ ਜਾਂ ਫਿਰ ਇੰਨਾ ਇਹ ਮੰਦਾ ਹੋ ਜਾਵੇ ਵੀ ਅਕਸਰ ਲੋਕ ਇਹਨੂੰ ਵਾਹ ਦੇਣ ਛੱਡ ਦੇਣ। ਜਿਹੜੇ ਫਿਰ ਹੌਸਲੇ ਵਾਲੇ ਬੰਦੇ ਰਹਿ ਜਾਂਦੇ ਆ ਉਹ ਪੈਸੇ ਕਮਾ ਜਾਂਦੇ। ਅਸੀਂ ਪਿਛਲੇ ਬਹੁਤ ਸਾਲਾਂ ਤੋਂ ਇਹੀ ਸਿੱਖਿਆ ਵੀ ਬੈਂਗਣ ਹਮੇਸ਼ਾ ਉਦੋਂ ਪੈਸੇ ਕਮਾਉਂਦਾ ਜਦੋਂ ਇਹਦੇ ਤੇ ਇੱਕ ਦਫਾ ਬਹੁਤ ਮੰਦਾ ਆ ਕੇ ਬਾਅਦ ਵਿੱਚ 2 ਮਹੀਨੇ ਐਸੇ ਲੱਗਦੇ ਆ ਵੀ ਬਹੁਤ ਰੁਪਏ ਕਮਾ ਜਾਂਦਾ। ਹੁਣ ਨਹੀਂ ਆਪਾਂ ਅੰਦਾਜ਼ਾ ਕਰ ਸਕਦੇ। ਨਹੀਂ ਮਤਲਬ ਉੱਦਾਂ ਵੈਸੇ ਕਹਿਣ ਨੂੰ ਜਿਸ ਤਰੀਕੇ ਨਾਲ ਸਾਡੇ ਅਸੀਂ ਇੱਕ ਮਹਿਫਲ 'ਚ ਇੱਕ ਦੋਸਤ ਕੋਲ ਜਾ ਗਏ ਤੇ ਉਹਨੇ ਕਿਸੇ ਨੂੰ ਦੱਸਿਆ ਨਾ ਵੀ ਸਾਨੂੰ ਜਿਹੜਾ ਹਾਈਟਨ ਵਾਲਾ ਖੀਰਾ 10 ਲੱਖ ਬਚਾਉਂਦਾ, ਸ਼ਿਮਲਾ 5 ਲੱਖ, ਸਬਜ਼ ਮਿਰਚ 3 ਲੱਖ ਫਲਾਂ। ਉਹ ਜਦੋਂ ਉਹਨੂੰ ਕਿਸੇ ਦੋਸਤ ਨੂੰ ਗਾਈਡ ਕਰ ਰਿਹਾ ਸੀ, ਜਦੋਂ ਉੱਠ ਕੇ ਚਲਾ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਜਦੋਂ ਦੇਖੋ ਸਦਾਬਹਾਰ ਤੁਸੀਂ ਮਕਰੂਜ਼ ਹੁੰਦੇ ਆ ਤੇ ਜਿਹੜੇ ਕਰੋੜਾਂ ਲੱਖਾਂ ਕਮਾਏ ਉਹ ਕਿੱਥੇ ਗਏ? ਤੁਸੀਂ 15 ਕਿੱਲੇ ਦੀ ਫਾਰਮਿੰਗ ਕਰਦੇ ਆ, 5 ਲੱਖ ਦੇ ਹਿਸਾਬ ਨਾਲ 75 ਲੱਖ ਬਣਦਾ ਵਾ ਤੇ ਸਿਗਟਾਂ ਤੁਹਾਡੀਆਂ ਆਧਾਰ ਲੱਗੀਆਂ ਵਾ। ਮਤਲਬ ਇਹ ਜਿਹੜਾ ਵਾ ਜ਼ਿਮੀਂਦਾਰ, ਤੁਸੀਂ ਸਾਡੇ ਜ਼ਿਮੀਂਦਾਰ ਭਰਾ ਵਾ, ਜ਼ਿਮੀਂਦਾਰ 'ਚ ਇਹ ਚੀਜ਼ਾਂ ਚੱਲਦੀਆਂ ਵਾ। ਅਗਰ ਤੁਹਾਡੇ ਕੋਲ 4-5 ਫਸਲਾਂ ਵਾ ਨਾ ਉਹ 'ਚੋਂ ਇੱਕ ਦੀ ਫਸਲ ਨੁਕਸਾਨ 'ਚ ਲੱਗੀ, 1-2 ਨਫੇ 'ਚ ਲੱਗੀਆਂ। ਅੱਛਾ ਫਸਲਾਂ ਰਲਾ ਕੇ ਲਾਣੀਆਂ। ਇਦਾਂ ਨਾ ਹੋਵੇ ਮੈਂ ਕਹਿ ਦਵਾਂ 6 ਲੱਖ ਬਚਦਾ, ਅਗਲੇ ਸਾਲ ਕੋਈ 2-6 ਲੱਖ ਸੁਣ ਕੇ ਫਸ ਜਾਵੇ। 2 ਕੱਟੇ ਵੇਚ ਕੇ ਟਿੰਡੀ ਲਾਵੇ ਤੇ ਬਾਅਦ 'ਚ ਕੱਟੇ ਵੀ ਨਾ ਲੱਭਣ। ਹਾਂ ਇਹ ਕੱਟੇ ਤਾਂ ਅਸੀਂ ਤੁਹਾਡੇ ਕੋਲ ਲਵਾਂਗੇ ਆ ਕੇ ਫਿਰ। ਅੱਛਾ ਉਹ ਜਿਹੜੀ ਗੱਲ ਕੀਤੀ ਨਾ ਕਿ ਰਲਮੀਆਂ ਮਿਲਮੀਆਂ ਫਸਲਾਂ, ਹਾਂਜੀ ਤੇ ਉਹ ਮੀਆਂ ਸਾਹਿਬ ਨੂੰ ਪੁੱਛਦੇ ਆ ਵੀ ਤੁਸੀਂ ਟਿੰਡੀ ਬਤਾਉਂ ਸਾਨੂੰ ਦਿਖਾਤਾ, ਕੋਈ ਹੋਰ ਫਸਲ ਆਪਣੀ ਉਤਰ ਰਹੀ? ਹਾਂਜੀ ਸਾਡੇ ਕੋਲ ਜਿਹੜੀ ਆ ਘੀਆ ਕੱਦੂ ਉਤਰਿਆ ਵਾ, ਉਧਰ ਬੈਂਗਣ ਲਗਾ ਉਤਰਿਆ, ਟਮਾਟਰ ਉਤਰਿਆ, ਸਾਰੀਆਂ ਫਸਲਾਂ ਦਾ। ਕੱਦੂ ਦਿਖਾਓ ਜੀ ਪਹਿਲਾਂ। ਆਓ ਜੀ ਤੁਹਾਨੂੰ ਕੱਦੂ ਵਿਖਾਣੇ, ਦੱਸਦੇ ਆ ਵੀ ਅਸਲ ਸੁਨੇਹਾ ਵੀ ਜਿਹੜੀ ਰਲਮੀਆਂ ਮਿਲਮੀਆਂ ਫਸਲਾਂ ਉਹ ਕਿਹੜੀਆਂ ਕਿਹੜੀਆਂ। ਪਿਛਲੀ ਵਾਰੀ ਜਦੋਂ ਅਸੀਂ ਭਾਈ ਅਰਸ਼ਦ ਨਾਲ ਗੱਲਬਾਤ ਕੀਤੀ ਨਾ ਤੇ ਉਹ ਬੰਦਿਆਂ ਨੇ ਬੜਾ ਪਸੰਦ ਕੀਤਾ, ਬਹੁਤ ਪਸੰਦ ਕੀਤਾ ਵੀ ਯਾਰ ਇਹ ਪੜ੍ਹੀ ਲਿਖੀ ਗੱਲ, ਹੱਡ ਬੀਤੀ ਗੱਲ, ਵਰਤੀ ਹੋਈ ਗੱਲ, ਉਹ ਫਿਰ ਪੱਕੀਆਂ ਗੱਲਾਂ। ਸਾਡੇ ਆਲੇ ਪਾਸੇ ਜਿਹੜੇ ਟਨਲ ਫਾਰਮਰ ਆ ਨਾ ਉਹ ਬਾਈ ਅਰਸ਼ਦ ਨੂੰ ਉਸਤਾਦ ਕਹਿੰਦੇ ਆ, ਤੇ ਅਸੀਂ ਅੱਜ ਉਸਤਾਦਾਂ ਕੋਲ ਖਲੋਤੇ ਆ ਦੁਬਾਰਾ ਆ ਕੇ। ਤੇ ਇਸੇ ਕਰਕੇ ਆਈਦਾ ਵੀ ਕੋਈ ਗੱਲ ਐਸੀ ਨੁਕਤੇ ਦੀ ਲੱਭ ਜੇ। ਪਿਛਲੀ ਵਾਰੀ ਸਾਡੀਆਂ ਕਈ ਗਲਤੀਆਂ ਵੀ ਇਹਨਾਂ ਨੇ ਸਿੱਧੀਆਂ ਕੀਤੀਆਂ ਸੀ, ਉਸਤਾਦ ਹੀ ਕਰ ਸਕਦੇ। ਹਾਂਜੀ ਕੋਈ ਗੱਲ ਨਹੀਂ। ਮਾਸ਼ਾਅੱਲਾ ਵਾਲੇਕੁਮ ਸਲਾਮ। ਕੱਦੂ ਤੋੜ ਰਹੇ ਜੀ? ਹਾਂਜੀ ਜਿਉਂਦੇ ਵਾਸਤੇ ਕੱਦੂ ਇਕੱਠੇ ਹੋ ਰਹੇ ਆ ਜੀ। ਅੱਛਾ ਹੁਣ ਅਸੀਂ ਆ ਗਏ ਆ ਜੀ ਕੱਦੂ ਤੇ ਬਤਾਊਆਂ ਦੇ ਵਿੱਚ। ਉੱਥੇ 2 ਫਸਲਾਂ ਸੀ ਜਿਹੜੀ ਤੁਹਾਨੂੰ ਦਿਖਾਈ, ਟਿੰਡੀ ਤੇ ਬਤਾਊ, ਹੁਣ ਕੱਦੂ ਤੇ ਬਤਾਊਆਂ। ਇਹ ਉਹਦੇ ਤੇ ਇਹਦੇ 'ਚ ਤੁਸੀਂ ਕੀ ਨਵਾਂ ਕੰਮ ਕੀਤਾ ਜੀ? ਦੇਖੋ ਜੀ ਇਹਦੇ ਵਿੱਚ ਇਹ ਆ, ਅੱਗੇ ਅਕਸਰ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਲਾਉਂਦੇ ਆ ਨਾ ਉਹ ਬੇਲ ਨੂੰ ਜ਼ਮੀਨ ਤੇ ਰੱਖਦੇ ਆ। ਜਦੋਂ ਥੱਲੇ ਜ਼ਮੀਨ ਤੇ ਪਈ ਹੁੰਦੀ ਹੈ ਤੇ ਬਾਰ-ਬਾਰ ਪੈਰ ਆਉਂਦਾ ਵਾ, ਇਹ ਫਿਰ ਬੇਲ ਥੋੜੀ ਦੇਰ 'ਚ ਖਤਮ ਹੋ ਜਾਂਦੀ ਆ। ਇਸ ਤਰੀਕੇ ਨਾਲ ਬੇਲ ਲੰਬਾ ਟਾਈਮ ਚੱਲੇਗੀ। ਅਸੀਂ ਥੋੜੇ ਹੀ ਰਕਬਾ ਸਾਡੇ ਕੋਲ ਥੋੜਾ ਵਾ, ਜਿਹਦੇ ਕਰਕੇ ਅਸੀਂ ਥੋੜੇ ਰਕਬੇ ਤੋਂ ਜ਼ਿਆਦਾ ਫਸਲ ਲੈਣੀ ਚਾਹੁੰਦੇ ਹਾਂ। ਜਦੋਂ ਜਾਲ ਦੇ ਉੱਤੇ ਕੱਦੂ ਚੜ੍ਹਦੇ ਤਾਂ ਕੱਦੂ ਖੂਬਸੂਰਤ ਬੜਾ ਹੁੰਦਾ,
ਦੂਸਰਾ ਦੀ ਬੇਲ ਪੈਰਾਂ ਥੱਲੇ ਮਿੱਧ ਨਹੀਂ ਹੁੰਦੀ ਤੇ ਲੰਬਾ ਚੱਲਦੀ ਆ। ਫਿਰ ਦੇਖੋ ਇਸ ਤਰੀਕੇ ਨਾਲ ਬੈਂਗਣ ਦਾ ਪੌਦਾ ਲੈਦਾ ਆਪਣੀ ਜਗ੍ਹਾ ਤੇ ਪੈਦਾਵਾਰ ਦੇ ਰਿਹਾ, ਕੱਦੂ ਲੈਦਾ ਦੇ ਰਿਹਾ, ਪਾਣੀ ਇੱਕ ਜਗ੍ਹਾ ਤੇ ਲੱਗ ਰਿਹਾ, ਖਰਚਾ ਉਹੀ ਹੋ ਰਿਹਾ, ਮਾਸ਼ਾਅੱਲਾ, 2 ਫਸਲਾਂ ਚੱਲ ਰਹੀਆਂ। ਵਾਹ 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 ਵਾਹ, ਸੁਭਾਨ ਅੱਲਾ ਜੀ। ਚਾਚਾ ਬੂਟਿਆ ਤੂੰ ਗੌਰ ਨਹੀਂ ਕਰ ਰਿਹਾ, ਮੈਂ ਬੜੀ ਗੌਰ ਕੀਤੀ। ਤੂੰ ਦੇਖ ਬਤਾਊ ਆਪਦੀ ਥਾਂ ਤੇ, ਕੱਦੂ ਆਪਦੀ ਥਾਂ ਤੇ। ਆਪਣੀ ਥਾਂ ਆ ਦੇਖੋ ਨਾ, ਆ ਉਹ ਬਤਾਊ ਤੋੜ ਕੇ ਲਿਆ ਰਿਹਾ, ਹਾਂਜੀ ਉਹਦੇ ਕੋਲ ਬਤਾਊ ਆ, ਇੱਧਰ ਆਹ ਕੱਦੂ ਆ। ਕੀ ਬਾਤ ਹੈ। ਹਾਂ, ਤੇ ਕੱਦੂ ਨਾ ਇੱਕ ਬਰੋ ਬਰਾਬਰ ਆ ਜੀ, ਸਾਰਿਆਂ ਤੋਂ ਵੱਡੀ ਖੂਬੀ ਹੈ। ਅਸਲ ਤਾਂ ਜਿਹੜੀ ਕਾਰੀਗਰੀ ਆ ਨਾ ਉਹ ਆਹਾ ਕਿ ਕੱਦੂ ਬਰੋ ਬਰਾਬਰ ਆ ਰਹੇ ਆ, ਬਤਾਊ ਬਰੋ ਬਰਾਬਰ ਆ, ਸਾਰਿਆਂ ਦਾ ਸਾਈਜ਼ ਇੱਕ ਜਿਹਾ। ਤੇ ਬਤਾਊਆਂ ਨੂੰ ਕਦੂਆਂ ਦਾ ਨਹੀਂ ਪਤਾ ਤੇ ਕਦੂਆਂ ਨੂੰ ਬਤਾਊਆਂ ਦਾ ਨਹੀਂ ਪਤਾ, ਤੇ ਖਰਾਕ ਇੱਕ ਆ, ਫਸਲ ਇੱਕ ਆ। ਸਮਾਂ ਕੇ ਇੱਕ ਦੂਸਰੇ ਨੂੰ ਸਪੋਰਟ ਕਰਦੇ, ਜਦੋਂ ਜ਼ਿਆਦਾ ਗਰਮੀ ਹੁੰਦੀ ਨਾ, ਜਿਹੜਾ ਬੈਂਗਣ ਦਾ ਪੌਦਾ ਵਾ ਉਹਨੂੰ ਬਜਾਏ 13-14 ਘੰਟੇ ਧੁੱਪ ਪੈਣ ਦੇ, ਉਹਨੂੰ ਧੁੱਪ ਸਿਰਫ ਦੁਪਹਿਰ ਨੂੰ 5-6-10 ਵਜੇ ਤੋਂ ਲੈ ਕੇ 3 ਵਜੇ ਤੱਕ ਧੁੱਪ ਪੈਣੀ ਆ। ਵਕਾਇਆ ਉਸ ਸਾਈਡ ਤੋਂ ਸਾਇਆ ਆ ਜਾਣਾ, ਪਹਿਲੇ ਇਧਰੋਂ ਹੋਣਾ, ਉਹ ਸਾਇਆ ਫਿਰ ਸਪੋਰਟ ਕਰਦਾ। ਜੋ ਜ਼ਿਆਦਾ ਗਰਮੀ ਹੁੰਦੀ ਆ, ਖਾਸ ਕਰ 40-42 ਟੈਂਪਰੇਚਰ ਹੁੰਦਾ, ਉਦੋਂ ਇਹਦੀ ਪੋਲੀਨੇਸ਼ਨ ਨਹੀਂ ਹੁੰਦੀ ਬੈਂਗਣ ਦੇ ਫੁੱਲ ਦੀ। ਇਹ ਫਿਰ ਜਦੋਂ ਇਹਨੂੰ ਟੈਂਪਰੇਚਰ ਕਮ ਮਿਲਦਾ, ਇਹ ਪੋਲੀਨੇਸ਼ਨ ਕਰਦਾ ਰਹਿੰਦਾ। ਮਾਸ਼ਾਅੱਲਾ, ਜਿਸ ਟਾਈਮ 800-1000 ਰੁਪਏ ਦਾ ਇਹਦਾ ਛਾਪਰ ਹੁੰਦਾ, ਉਦੋਂ ਪੈਦਾਵਾਰ ਬਿਹਤਰੀਨ ਦਿੰਦਾ। ਬਿਹਤਰੀਨ ਦਿੰਦਾ। ਇਹਨੂੰ ਕਹਿੰਦੇ ਕਾਰਾ। ਤੇ ਦੂਸਰਾ ਜਿਹੜਾ ਬੇਲ ਆ ਜਾਲ ਦੇ ਉੱਤੇ ਚੜ੍ਹਦੀ ਹੈ, ਇਸ ਕੱਦੂ ਦਾ ਮਿਆਰ ਬਹੁਤ ਅੱਛਾ ਹੁੰਦਾ। ਇਹਨੂੰ ਜ਼ਮੀਨ ਤੇ ਖਰਾਸ਼ਾਂ ਆਉਂਦੀਆਂ, ਬਾਰ-ਬਾਰ ਪੈਰ ਥੱਲੇ ਇਹ ਮਸਲ ਹੁੰਦਾ, ਇਹ ਮਸਲ ਨਹੀਂ ਹੋਏਗਾ। ਵਾਹ ਵਾਹ। ਹਾਂਜੀ, ਇਹ ਹੁੰਦੀਆਂ ਸਬਜ਼ੀ ਨਾਲ ਗੱਲਾਂ ਕਰਨੀਆਂ, ਹਾਂਜੀ ਹਾਂਜੀ। ਵੀ ਕਿਸਾਨ ਆਪਣੀ ਫਸਲ ਨਾਲ ਗੱਲਬਾਤ ਕਰਦਾ, ਤੇ ਇਹ ਗੱਲਬਾਤ ਤੱਕ ਪਹੁੰਚਣ ਵਾਸਤੇ ਟਾਈਮ ਲੱਗਦਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸਬਜ਼ੀ ਲਾਉਂਦੇ? ਸਾਨੂੰ ਜੀ ਸਬਜ਼ੀ ਲਾਉਂਦੇ 27 ਸਾਲ ਹੋ ਗਏ, ਖੇਤੀ ਕਰਦੇ 30 ਸਾਲ ਹੋ ਗਏ, ਉਮਰ 50 ਸਾਲ ਹੋ ਗਈ, ਯਾਨੀ ਅਸੀਂ 30 ਸਾਲ ਜਿਹੜੇ ਆ ਉਹ ਖੇਤੀ ਨੂੰ ਹੀ ਦਿੱਤੇ ਆ। ਵਾਹ ਵਾਹ ਵਾਹ, 27 ਸਾਲ ਸਬਜ਼ੀ ਲਾਈ ਹੈ ਤੇ ਹੁਣ ਕੱਦੂਆਂ ਦੀ ਜ਼ਬਾਨ ਸਮਝੇ ਆ, ਹੁਣ ਬਤਾਊਆਂ ਨਾਲ ਗੱਲਾਂ ਕਰਦੇ ਆ। ਟਾਈਮ ਲੱਗਦਾ ਨਾ ਜੀ। ਹਾਂਜੀ। ਸਬਜ਼ੀ ਬਹੁਤ ਬੰਦਿਆਂ ਨੇ ਲਾਈ ਹੋਈ ਹੈ, ਪਰ ਮਾਸ਼ਾਅੱਲਾ ਆ ਸਿਹਤ, ਆ ਤਰਤੀਬ, ਆ ਫਲ ਆਮ ਨਹੀਂ ਦੇਖਣ ਨੂੰ ਲੱਭਦਾ, ਜਿਹੜੀ ਸੱਚੀ ਗੱਲ। ਨਹੀਂ ਨਹੀਂ, ਆਮ ਹੈ ਨਹੀਂ। ਹਾਂਜੀ, ਆਮ ਇਹ ਜਿਹੜਾ ਜਾਲ ਆ ਨਾ ਜੀ, ਕੱਦੂਆਂ ਨੂੰ ਲਾਇਆ, ਲੋਕ ਲਾਉਂਦੇ ਹੀ ਨਹੀਂ, ਉਹਨਾਂ ਨੇ ਜ਼ਮੀਨ ਤੇ ਸਿੱਟੀ। ਕੁਛ ਇਹ ਵੀ ਹੋ ਜਾਂਦਾ ਜੀ, ਦੇਖੋ ਅਸੀਂ ਨਾ ਬੈਂਗਣ ਆ, ਅਗਰ ਤੇਜ਼ ਆਂਦੀ ਆ ਗਈ ਹੈ ਨਾ, ਇਹਨੂੰ ਡਿੱਗਣ ਦਾ ਕੋਈ ਡਰ ਨਹੀਂ। ਤੇ ਜੋ ਤੇਜ਼ ਹਵਾ ਚੱਲਦੀ ਆ, ਖੀਰੇ ਵਾਲੇ ਜਾਂ ਕਰੇਲੇ ਵਾਲੇ ਨਾਲ ਹੀ ਕੰਨਾਂ ਨੂੰ ਮਤਲਬ ਵੀ ਉਹ ਹੱਥ ਲਾਉਣੇ ਸ਼ੁਰੂ ਕਰ ਲੈਂਦੇ। ਤੋਬਾ ਇਸਤਗਫਾਰ, ਵੈਸੇ ਤੋਬਾ ਇਸਤਗਫਾਰ ਤਾਂ ਕਰਨੀ ਚਾਹੀਦੀ, ਮਗਰ ਉਹਨਾਂ ਨੂੰ ਮਤਲਬ ਖੌਫ ਜ਼ਦਾ ਹੁੰਦੇ ਆ ਵੀ ਸਾਡਾ ਟਨਲ ਡਿੱਗ ਨਾ ਜਾਵੇ। ਇਦਾਂ ਹੀ। ਬੈਂਗਣ ਨੇ ਡਿੱਗਣਾ ਕੋਈ ਨਹੀਂ। ਨਹੀਂ ਬੈਂਗਣ ਨੇ ਕੀ। ਫਿਰ ਆ ਅਸੀਂ ਕੱਦੂ ਦਾ ਜਿਹੜਾ ਲਾਇਆ ਜਾਲ ਬਹੁਤ ਨੀਵਾਂ ਰੱਖ ਕੇ ਲਾਇਆ, ਤਾਂ ਕਿ ਇਹਦੇ ਵਿੱਚ ਹਵਾਵਾਂ 'ਚ ਨੁਕਸਾਨ ਨਾ ਹੋਵੇ। ਨੁਕਸਾਨ ਨਾ ਹੋਵੇ। ਅੱਛਾ ਅੱਛਾ, ਹਾਂਜੀ। ਇਹ ਵੀ ਰਾਜ਼ ਆ। ਹਾਂਜੀ, ਤੁਸੀਂ ਥੋੜਾ ਜਿਹਾ ਤਾਂ ਚੱਕ ਕੇ ਦਿਖਾਓ ਜੀ ਕੈਮਰਾ, ਬਹੁਤ ਸੋਹਣੀ ਲੱਗ ਰਹੀ ਫਸਲ ਲੱਗੀ ਹੋਈ। ਕੀ ਬਾਤ ਹੈ ਜੀ। ਹਾਂ, ਅੱਲਾਹ ਤਾਲਾ ਰਿਜ਼ਕ ਦੇਵੇ, ਬਰਕਤ ਦੇਵੇ, ਆਮੀਨ। ਨਸੀਬਾਂ ਦੀ ਕਰੇ ਮਾਲਕ। ਤੇ ਬਹੁਤ ਸੋਹਣੀ ਫਸਲ ਬਣੀ ਹੋਈ। ਤੇ ਕਿੰਨੇ ਬੰਦੇ ਕੰਮ ਕਰਦੇ ਆ ਜੀ ਜਿਹੜੇ ਰੋਜ਼ ਤੋੜਦੇ ਆ ਇਕੱਠੇ? ਸਾਡੇ ਕੋਲ ਤਕਰੀਬਨ 8 ਤੋਂ 9 ਜਿਹੜੇ ਆਦਮੀ ਕੰਮ ਕਰਦੇ ਆ, ਉਹ ਟਿੰਡੀ ਤੋੜਦੇ, ਬੈਂਗਣ, ਟਮਾਟਰ ਜਾਂ ਇਧਰੋਂ ਇਸ ਤੋਂ ਹਟ ਕੇ ਹੋਰ ਜਗ੍ਹਾ ਤੇ ਵੀ ਸਬਜ਼ੀ ਲੱਗੀ ਹੋਈ ਆ, ਤੇ ਉਹ 8-10 ਬੰਦੇ ਜਿਹੜੇ ਸਾਡੇ ਕੋਲ ਕੰਮ ਕਰਦੇ ਆ। ਸਾਡੇ ਕੋਲ ਔਰਤਾਂ ਦੀ ਲੇਬਰ ਨਹੀਂ ਹੈਗੀ, ਨਾ ਕੋਈ ਔਰਤ ਕੰਮ ਕਰਦੀ, ਸਾਰੇ ਬੰਦੇ ਹੀ ਕੰਮ ਕਰਦੇ। ਹਾਂ। ਅੱਛਾ ਅੱਛਾ, ਹਾਂਜੀ, ਇੱਥੇ ਸਖਤੀ ਹੈ? ਨਹੀਂ ਔਰਤਾਂ ਦੀ ਲੇਬਰ ਹੀ ਨਹੀਂ ਹੈਗੀ। ਅੱਛਾ, ਲੇਬਰ ਹੀ ਨਹੀਂ ਲੱਭਦੀ। ਹਾਂਜੀ। ਅੱਛਾ ਅੱਛਾ, ਮੈਂ ਕੋਈ ਕਾਨੂੰਨ ਆ ਖਬਰ ਇਧਰ। ਨਹੀਂ ਮਿਲਦੀ ਲੇਬਰ ਔਰਤਾਂ ਦੀ। ਅਸੀਂ ਖਲੋਤੇ ਆ ਫਲੋਰ, ਹਾਂਜੀ। ਉਹ ਇੱਕ ਫਲੋਰ ਆ ਫੇ ਵਾਲਾ, ਫੇ ਕੀ ਬਾਨੀ ਫੇ ਹਾਂਜੀ, ਫਲੋਰ। ਤੇ ਆ ਦੇਖੋ ਨਾ ਕਿੱਡੀ ਇੱਜ਼ਤ ਦੇ ਨਾਲ ਬੰਦੇ ਆਪ ਦਾ ਕੰਮ ਕਰ ਰਹੇ, ਸਾਂਝੀ ਰੋਜ਼ੀ ਹੈ। ਹਾਂਜੀ, ਹਾਂ, ਇਹ ਇੱਕ ਦੂਜੇ ਨਾਲ ਰਿਜ਼ਕ ਜੁੜਿਆ ਹੈ। ਤੇ ਇਹਦਾ ਹੁਣ ਜੇ ਤੁਸੀਂ ਸਾਨੂੰ ਦੱਸ ਦਿਓ ਬਈ ਆਪਾਂ ਹੁਣ ਕੱਦੂ ਜਿਹੜੇ ਆ ਕਿੰਨੇ ਦਿਨ ਤੋਂ ਵੇਚ ਰਹੇ ਆ, ਕਿੰਨੀ ਕਿਹਦੀ ਪੈਦਾਵਾਰ ਆ ਗਈ ਆ? ਕੱਦੂ ਕੋਈ 20 ਦਿਨ ਹੋ ਗਿਆ ਇਹਦੀ ਚੁਨਾਈ ਸ਼ੁਰੂ ਹੋਣ ਨੂੰ। ਜੋ ਪਹਿਲੇ ਉਤਰਿਆ ਉਹ 5-7 ਛਾਪਰ ਸੀਗੇ, ਫਿਰ 8-10 ਹੋ ਗਏ, ਹੁਣ ਇਹ ਹਰ ਰੋਜ਼ 50 ਛਾਪਰ, 10 ਦਿਨ ਹੋ ਗਏ, ਹਰ ਰੋਜ਼ 50-55 ਛਾਪਰ ਹੁੰਦੇ, ਤੇ 400 ਦਾ ਵਿਕ ਰਿਹਾ ਵਾ। ਮਾਸ਼ਾਅੱਲਾ। ਤੇ ਅਲਹਮਦੁਲਿਲਾ ਬਹੁਤ ਅੱਛਾ ਵਾ ਰੇਟ ਵੀ। ਇਹ ਅੱਜ ਤੋਂ 10 ਦਿਨ ਬਾਅਦ ਅਗਰ ਟੈਂਪਰੇਚਰ ਬਿਹਤਰ ਹੁੰਦਾ, ਇਹ 70-80 ਛਾਪਰ ਹਰ ਰੋਜ਼, 200 ਹਰ ਰੋਜ਼ ਤੁੜਾਈ ਹਰ ਰੋਜ਼ ਕਰਨੀ। ਜਿੱਦਾਂ ਤੁਸੀਂ ਟਿੰਡੀ ਤੇ ਬਤਾਉਂ ਦੀ ਉਮਰ ਦੱਸੀ ਆ ਨਾ, ਵੀ ਇੰਨਾ ਅੱਗੇ ਸਾਨੂੰ ਉਮੀਦ ਆ ਇੰਨੇ ਦਿਨਾਂ ਤੱਕ ਚੱਲ, ਕੱਦੂ ਦਾ ਵੀ ਥੋੜਾ ਜਿਹਾ ਦੱਸਿਓ। ਕੱਦੂ ਜਿਹੜਾ ਵਾ ਇਹਦੇ ਭਰਪੂਰ ਤੜਾਈਆਂ ਦੇ 60 ਦਿਨ ਹੁੰਦੇ ਜਦੋਂ ਚੁਨਾਈ ਸ਼ੁਰੂ ਹੋ ਜਾਏ, ਮਗਰ ਅਗਰ ਤੁਸੀਂ ਇਹਦੀ ਦੇਖਭਾਲ ਚੰਗੀ ਕਰਦੇ ਆ, ਤੁਸੀਂ 90 ਤੋਂ 100 ਦਿਨ ਇਹਦੀ ਅੱਛੀ ਚੁਨਾਈ ਲੈ ਸਕਦੇ ਹੋ। 90-100 ਦਿਨ ਮਤਲਬ ਪਾਣੀ ਟਾਈਮ ਨਾਲ, ਸਪਰੇਮਾਂ, ਦੇਖਭਾਲ, ਬਿਮਾਰੀ ਕੋਈ ਅਟੈਕ ਨਾ ਕਰੇ, ਤੇ 100 ਦਿਨ ਜਿਹੜਾ ਵਾ ਤੁਸੀਂ ਭਰਪੂਰ ਪੈਦਾਵਾਰ ਲੈ ਸਕਦੇ। ਇਹਦੀ ਵੀ ਗਰਮੀ ਚ ਪੋਲੀਨੇਸ਼ਨ ਹਾਂਜੀ ਹਾਂਜੀ ਇਹ ਜਾਲ ਨਾਲ ਵੀ ਫਰਕ ਪੈਂਦਾ, ਹਾਂਜੀ, ਇਹਦੇ ਨਾਲ ਵੀ ਲੰਬੀ ਚੱਲਦੀ। ਲਾਈਫ। ਚਾਚਾ ਬੂਟਾ ਜਿਹੜੀ ਗੱਲ ਕਰ ਰਿਹਾ ਨਾ, ਉਹ ਤਾਂ ਕਰ ਰਿਹਾ ਜਿਹੜਾ ਸਾਡੇ ਵਾਲੇ ਪਾਸੇ ਨਾ ਪਟੜੇ ਛੱਡ ਕੇ ਵਿਚਾਲੇ ਬੇਲਾਂ ਛੱਡੀਆਂ। ਹਾਂਜੀ, ਤੇ ਉਹਦੇ ਚ ਇਹਦੇ ਚ ਜਦੋਂ ਜ਼ਮੀਨ ਤੇ ਆ ਬੇਲ ਪਈ ਹੋਣੀ ਹੈ ਨਾ, ਹੁਣ ਬਾਰਿਸ਼ ਹੋਈ ਹੈ, ਇਹਨੂੰ ਬਹੁਤੀ ਨਮੀ ਮਿਲਣੀ, ਬਹੁਤੀ ਨਮੀ ਨਾਲ ਕੱਦੂ ਵੀ ਖਰਾਬ ਹੋਣਾ ਵਾ, ਤੇ ਇਹਨੂੰ ਫੰਗਸ ਵੀ ਜ਼ਿਆਦਾ ਹੋਣੀ ਆ। ਜਦੋਂ ਇਦਾਂ ਵਾ, ਇਹਨੂੰ ਹਵਾ, ਬਾਰਿਸ਼ ਹੋਈ ਹੈ ਬਹੁਤ, ਹਵਾ ਨੇ ਪੱਤਾ ਖੁਸ਼ਕ ਕਰ ਦਿੱਤਾ। ਕੋਈ ਪੱਤਾ ਵੀ ਨਹੀਂ ਹੈ ਜੀ ਖਰਾਬ ਹੋਇਆ ਹੈ, ਮਾਸ਼ਾਅੱਲਾ ਕੱਦੂ ਦੀ ਵੇਲ ਦਾ।
ਇਹ ਗੱਲ ਠੀਕ ਹੈ ਇਹਨਾਂ ਦੀ, ਹੇਠਾਂ ਮਿੱਟੀ ਨਾ ਲੱਗਣ ਨਾਲ ਪੱਤਾ ਖਰਾਬ ਹੁੰਦਾ। ਦੂਸਰਾ ਜਿਹੜਾ ਜ਼ਮੀਨ ਤੇ ਕੱਦੂ ਪਿਆ ਹੁੰਦਾ ਉਹਦੀ ਇੱਕ ਸਾਈਡ ਸਫੇਦ ਜਿਹੀ ਹੁੰਦੀ, ਇੱਕ ਸਾਈਡ ਤੇ ਰੰਗ ਠੀਕ ਹੁੰਦਾ। ਇਹ ਸਾਰਾ ਜਿਹੜਾ ਵਾ ਬਿਲਕੁਲ ਉਹਦਾ ਰੰਗ ਬਿਹਤਰ ਹੈ। ਹਾਂ, ਨਾਰਾਂ ਦੇ ਉੱਤੇ ਜ਼ਖਮੀ ਨਾ ਹੋਵੇ। ਹਾਂਜੀ ਉਹ ਹਿਸਾਬ। ਹਾਂਜੀ। ਅੱਛਾ ਜੀ, ਇਹਦਾ ਕੋਈ ਜਿਵੇਂ ਟਿੰਡੀ ਦਾ ਤੇ ਉਹ ਬਤਾਊਂਗਾ ਉਹਦਾ ਤਾਂ ਚਲੋ ਪਤਾ ਵੀ ਇਹ ਕੱਦੂ ਦੀ ਕੋਈ ਖਾਸ ਬਿਮਾਰੀ ਤਾਂ ਨਹੀਂ ਹੁੰਦੀ ਕਿ ਆਮ ਆਹੀ ਆ? ਨਹੀਂ ਜੀ, ਇੱਕ ਤਾਂ ਇਹਨੂੰ ਜਿਹੜੀ ਆ ਫਰੂਟ ਫਲਾਈ ਆਉਂਦੀ ਆ, ਬਾਕੀ ਇਹਨੂੰ ਡਾਉਨੀ ਪਾਊਡਰ ਹੀ ਆਉਂਦੀ, ਜਿਸ ਤਰੀਕੇ ਨਾਲ ਖੀਰੇ ਜਾਂ ਬਾਕੀ ਚੀਜ਼ਾਂ ਨੂੰ ਡਾਉਨੀ ਪਾਊਡਰ, ਇਹ ਦੋ ਹੀ ਚੀਜ਼ਾਂ ਮਤਲਬ ਕੋਈ ਵੱਖਰੇ ਜੋ ਗਰਮੀ ਥੋੜੀ ਜਿਹੀ ਜ਼ਿਆਦਾ ਹੋਣੀ ਫਿਰ ਪਾਊਡਰ ਹੀ ਹੋਣੀ, ਫਿਰ ਡਾਉਨੀ ਤਾਂ ਹੋਣੀ ਨਹੀਂ। ਜੋ ਬਾਰਿਸ਼ ਵਾਲਾ ਮੌਸਮ ਹੋਣਾ ਉਹਦੇ ਨਾਲ ਡਾਉਨੀ ਆ ਜਾਣਾ। ਠੀਕ ਹੈ। ਕਿਤੇ ਕਿਤੇ ਵੇਲਾਂ ਤੁਹਾਡੀਆਂ ਉੱਤੇ ਸਿਰੇ ਤੇ ਟੱਪ ਗਈਆਂ ਉੱਤੇ, ਜਿਵੇਂ ਆ ਦਿਖਾਓ ਜੀ, ਆ ਪਹੁੰਚੀ ਹੋਈ ਹੈ ਇਦਾਂ ਖਾਸੀਆਂ। ਇਹਨਾਂ ਦਾ ਕੀ ਬਣੂਗਾ ਜਦੋਂ ਤਾਂ ਜਾਲ ਹੀ ਮੁੱਕ ਗਿਆ? ਇਹ ਉੱਤੋਂ ਥੱਲੇ ਨੂੰ, ਫਿਰ ਐ ਨੂੰ, ਫਿਰ ਸਾਈਡ ਨੂੰ, ਇਹਨਾਂ ਇੱਥੇ ਹੀ ਗੇੜੇ ਕੱਢੀ ਜਾਣ। ਅੱਛਾ, ਇਹਦਾ ਸਫ਼ਰ ਜਾਲ ਤੱਕ ਹੀ ਆ। ਇਹਨਾਂ ਨੂੰ ਇੱਥੇ ਹੀ ਸਫ਼ਰ ਪੈ ਜਾਣਾ, ਇੱਥੇ ਘੁੰਮਦੇ ਘੁੰਮਦੇ। ਮਾਸ਼ਾਅੱਲਾ ਜੀ, ਬੜੀ ਸੋਹਣੀ ਫਸਲ ਆ ਜੀ। ਅੱਛਾ, ਹੁਣ ਤੁਸੀਂ ਗਾਂ ਸਾਨੂੰ ਕੀ ਦਿਖਾਓਗੇ? ਇਸ ਤੋਂ ਅੱਗੇ ਟਮਾਟਰ ਦੀ ਫਸਲ ਆ ਜੀ, ਤੇ ਇਹਦੇ ਚ ਵੀ ਅੱਲਾ ਕਰੇ ਆਪਾਂ ਨੂੰ ਆਮਦਨ ਠੀਕ ਆ ਗਈ ਹੈ। ਬਹੁਤ ਅੱਛੀ ਆਮਦਨ ਆ ਰਹੀ ਹੈ ਇਨਸ਼ਾਅੱਲਾ, ਬਹੁਤ ਅੱਛੀ ਆ ਜਾਏਗੀ। ਬੈਂਗਣ ਦਾ ਰੇਟ ਅੱਛਾ ਵਾ, ਬੈਂਗਣ ਦਾ ਹਰ ਰੋਜ਼ ਅਗਰ 50 ਛਾਪਰ ਸਾਡੇ ਇਹਦੇ ਆ, 100 ਛਾਪਰ ਨਾਲ ਬੈਂਗਣ ਦਾ ਹੁੰਦਾ। ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ। ਲਓ ਜੀ, ਹੁਣ ਅਸੀਂ ਤੁਹਾਨੂੰ ਦਿਖਾਣਾ ਕੀ? ਟਮਾਟਰ। ਟਮਾਟਰ ਦਿਖਾਉਣ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਉਂਦੇ ਆ ਵੀ ਜਿੱਥੇ ਕੱਦੂ ਟੁੱਟਿਆ ਪਿਆ। ਅੱਛਾ, ਇੱਥੇ ਤੋੜ ਕੇ ਨਾ ਆ ਛਪਰਾ ਜਿਹਾ ਬਣਾਇਆ ਤੇ ਇਹਦੇ ਵਿੱਚ ਰੱਖ ਲੈਂਦੇ ਲਿਆ ਕੇ, ਤੇ ਫਿਰ ਇੱਥੋਂ ਹੁਣ ਗਾਂ ਮੋਮੀ ਲਿਫਾਫੇ ਭਰਨੇ। ਹਾਂਜੀ, ਇਹ ਛਾਪਰਾਂ 'ਚ ਪੈਕ ਹੋ ਕੇ ਤੇ ਮੰਡੀ ਚਲੇ ਜਾਊਗੀ। ਹਾਂਜੀ। ਤੇ ਆ ਦੇਖੋ ਨਾ, ਕੱਦੂ ਦੀ ਸਿਫਤ ਇਹ ਆ ਵੀ ਹੈ ਇੱਕੋ ਜਿਹਾ, ਸਾਈਜ਼ ਸਾਰਿਆਂ ਦਾ ਇੱਕੋ ਜਿਹਾ। ਹਾਂਜੀ, ਤੜਾਈ ਹਰ 24 ਘੰਟੇ ਬਾਅਦ ਹੁੰਦੀ ਨਾ, ਫਿਰ ਤਕਰੀਬਨ ਸਾਈਜ਼ ਜ਼ਿਆਦਾ ਛੋਟਾ ਵੱਡਾ ਨਹੀਂ ਹੁੰਦਾ, ਇੱਕੋ ਜਿਹਾ ਸਾਈਜ਼। ਅੱਛਾ, ਕੱਦੂ ਦੀ ਤੜਾਈ 24 ਘੰਟੇ ਬਾਅਦ? 24 ਘੰਟੇ ਬਾਅਦ ਹੋਣੀ। ਹਾਂਜੀ। ਜੇ ਲੇਟ ਹੋ ਗਏ ਤੇ ਫਿਰ ਜ਼ਿਆਦਾ ਮੋਟਾ ਹੋ ਜਾਂਦਾ। ਹਜੇ ਵੀ ਜੇ ਕਿਤੇ ਨਜ਼ਰਾਂ 'ਚੋਂ ਰਹਿ ਜਾਵੇ ਕੋਈ, ਫਿਰ ਉਹ ਮੋਟਾ ਜ਼ਿਆਦਾ ਹੋ ਜਾਂਦਾ। ਆ ਦੇਖੋ ਨਾ, ਫਿਰ ਜਿਵੇਂ ਇਦਾਂ ਹੋ ਜਾਂਦਾ ਫਿਰ। ਹਾਂਜੀ, ਇਹ ਫਿਰ ਬੀਜ ਪੈਣਾ, ਯਾਨੀ ਕਿ ਇਹਦਾ ਰੇਟ ਕਮ ਮਿਲੇਗਾ। ਇਹਦਾ ਫਿਰ ਰੇਟ ਨਹੀਂ ਪੂਰਾ ਲੱਭਣਾ। ਆ ਲਵਾ। ਹਾਂਜੀ। ਟਮਾਟਰ ਜੀ ਹਜੇ ਅਸੀਂ ਵੀ ਲਾਏ ਆ, ਪਰ ਸਾਡੇ ਹਜੇ ਲੇਟ ਆ ਜੀ। ਤੇ ਇਸ ਟਾਈਮ ਤੁਸੀਂ ਟਮਾਟਰ ਦੇਖ ਰਹੇ ਆ ਮੀਆਂ ਅਰਸ਼ਦ ਸਾਹਿਬ ਦੇ ਫਲੋਰ ਦੇ ਵਿੱਚ ਖਲੋਤੇ ਆ। ਤੇ ਮਾਸ਼ਾਅੱਲਾ ਟਮਾਟਰ ਦੇਖਿਆ ਰੂਹ ਰਾਜ਼ੀ ਹੋ ਜਾਊਗਾ ਤੁਹਾਡਾ। ਇਸ ਟਾਈਮ ਇਹ ਸੂਰਤ ਹਾਲ ਟਮਾਟਰ ਦੀ ਨਾ ਬਈ, ਇੱਕ ਤਾਂ ਲਾਇਆ ਖੜੇ ਬਾਂਸਾਂ ਤੇ ਆ। ਅੱਛਾ, ਤੁਹਾਡਾ ਹੋਰ ਤਰ੍ਹਾਂ ਲੱਗਾ ਹੈ, ਸਾਡਾ ਹੋਰ ਤਰ੍ਹਾਂ ਲੱਗਾ ਹੈ। ਤੁਹਾਡਾ ਟਮਾਟਰ ਗੋਲ ਟਨਲ ਤੇ ਲੱਗਾ, ਸੋਟੀ ਤੇ ਲੱਗਾ, ਜਾਂ ਪਾਈਪ ਤੇ ਲੱਗਾ, ਗੋਲ ਤੇ। ਹਾਂਜੀ, 4 ਲਾਈਨਾਂ ਉਹਦੇ 'ਚ ਲੱਗੀਆਂ ਹੋਈਆਂ ਵਾ। ਤੇ ਸਾਡੇ ਇਹਦਾ ਇਹ ਆ ਵੀ ਬਾਂਸ ਜਦੋਂ ਖੜਾ ਹੁੰਦਾ ਵਜ਼ਨ ਬਹੁਤ ਚੁੱਕ ਜਾਂਦਾ। ਤੇ ਇਸ ਤੋਂ ਵਜ਼ਨ ਇਹਦਾ ਬਹੁਤ ਜ਼ਿਆਦਾ ਹੁੰਦਾ। ਤਾਂ ਚੱਕਿਓ ਜੀ ਇਦਾਂ। ਮਾਸ਼ਾਅੱਲਾ, ਹੁਣ ਤਾਂ ਬੰਦੇ ਦੇ ਕੱਦ ਤੋਂ ਬਹੁਤਾ ਹੋਇਆ ਹੈ। ਮੇਰਾ ਖਿਆਲ ਤੁਸੀਂ ਜੋ ਪਹਿਲੀ ਵੀਡੀਓ ਬਣਾਈ ਉਸ ਤੋਂ ਬਾਅਦ ਇਹ ਕੋਈ ਸ਼ਾਇਦ 40 ਦਿਨ ਦਾ ਵਕਫਾ ਹੋਏਗਾ। ਤੇ ਮਾਸ਼ਾਅੱਲਾ ਦੇਖ ਲਓ, ਉਦੋਂ 40 ਦਿਨ ਟਮਾਟਰ ਕਿੱਡਾ ਸੀ ਤੇ ਹੁਣ ਮਾਸ਼ਾਅੱਲਾ ਫਸਲ ਕੈਸੀ ਆ। ਇਹ ਲੱਗਦਾ ਹੀ ਇਦਾਂ ਕਿ ਇਹ ਕੋਈ ਨਸਲ ਆ ਜਿਹੜੀ ਗੁੱਛੇ ਲੱਗੇ ਅੰਗੂਰਾਂ ਦੇ? ਬੇਲ ਵਾਲਾ ਜਿੰਨਾ ਵੀ ਟਮਾਟਰ ਹੈ ਇਦਾਂ ਲੱਗਦਾ ਜੀ। ਬਾਕੀ ਇਹ ਵੈਰਾਈਟੀ ਰੈੱਡ ਰਾਕ ਆ ਤੇ ਬਹੁਤ ਅੱਛੀ ਹੈ, ਇਹ 'ਚ ਕੂਵਤ ਬਰਦਾਸ਼ਤ ਬਹੁਤ ਅੱਛੀ ਆ, ਬਿਮਾਰੀਆਂ ਕਮ ਆਉਂਦੀਆਂ ਵਾ। ਅੱਛਾ। ਹਾਂ, ਗਰਮ ਮੌਸਮ 'ਚ ਵੀ ਠੀਕ ਆ, ਰਿਜ਼ਲਟ ਅੱਛੇ ਦਿੰਦੇ। ਮਾਸ਼ਾਅੱਲਾ। ਤੇ ਸਾਈਜ਼ ਸੋਹਣਾ ਤੇ ਹੁਣ। ਹਾਂਜੀ। ਅੱਛਾ, ਇਹ ਉਤਰਨ ਲੱਗ ਗਿਆ? ਹਾਂਜੀ, ਇਹ ਉਤਰਿਆ ਜੀ। अस्सलाम वालेकुम। ਵਾਲੇਕੁਮ ਸਲਾਮ ਜੀ। ਆਪਣਾ ਹਾਂਜੀ ਮੀਆਂ ਸਾਹਿਬ ਕੀ ਹਾਲ ਆ? ਮੀਆਂ ਸਾਹਿਬ ਚਾਹ ਲੈ ਕੇ ਆਏ ਜੀ ਸਾਡੇ ਵਾਸਤੇ ਹੁਣ ਘਰੋਂ। ਸ਼ੁਕਰੀਆ ਜੀ। ਇਹਦਾ ਕੀ ਨਾਂ ਕਿਹਦਾ? ਇਹ ਜੀ ਮੁਹੰਮਦ ਅਬਦੁੱਲਾ। ਅਬਦੁੱਲਾ ਜੀ, ਬਾਈ ਅਰਸ਼ਦ ਦਾ ਮੁੰਡਾ। ਤੇ ਉਹ ਮਗਰੋਂ ਥਰਮੋਸ ਚਾਹ ਦਾ ਲੈ ਕੇ ਆ। ਚਲੋ ਰੱਖੋ ਉੱਥੇ, ਚੱਲ ਕੇ ਰੱਖੋ, ਅਸੀਂ ਆਨੇ ਉੱਥੇ ਬੈਠੇ। ਅੱਛਾ ਅੱਛਾ, ਇਹ ਉਤਰ ਰਿਹਾ ਜੀ ਹੁਣ ਮਾਸ਼ਾਅੱਲਾ? ਹਾਂਜੀ, ਉਤਰਿਆ। ਤੇ ਇਹ ਸਾਡੇ ਵਾਲਾ ਤੇ ਤੁਹਾਡੇ ਵਾਲਾ ਕੋਈ ਅੱਗੜ ਪਿੱਛੇ ਲੱਗਾ? ਤਕਰੀਬਨ ਇਹ ਕੋਈ 10 ਦਿਨ ਪਹਿਲੇ ਲੱਗਾ ਸੀਗਾ। ਫਿਰ ਕੁਛ ਇਹ ਵੀ ਹੋ ਜਾਂਦਾ ਜਦੋਂ ਇਹ ਪੂਰੇ 1 ਏਕੜ ਦਾ ਇੱਕੋ ਹੀ ਹਾਲ ਸੀਗਾ। ਜਦੋਂ ਕੋਈ ਵੀ ਫਸਲ ਇੱਕ ਹਾਲ 'ਚ ਲੱਗਦੀ ਨਾ ਤੇ ਉਹਦੇ ਜਿਹੜਾ ਵਾ ਗਰੋਥ ਜ਼ਿਆਦਾ ਹੁੰਦੀ ਆ। ਜਦੋਂ ਇਕੱਲੇ ਟਨਲ ਦੇ ਛਾਪਰ ਪੈਂਦਾ ਵਾ, ਕਦੀ ਟੈਂਪਰੇਚਰ ਜ਼ਿਆਦਾ ਹੋ ਗਿਆ, ਕਦੀ ਉਹ ਟਨਲ ਠੰਡਾ ਹੋ ਗਿਆ, ਉਹਦੀ ਗਰੋਥ ਕਮ ਹੁੰਦੀ ਹੈ। ਨਾਲੇ ਸਾਈਡਾਂ ਤੋਂ ਸੂਰਜ ਦੀ ਪੂਰੇ ਰੋਸ਼ਨੀ ਤੋਂ ਹਰ ਚੀਜ਼ ਦੇ ਤੋਂ ਮੁਤਾਸਰ ਹੋ ਜਾਂਦਾ। ਹਾਂਜੀ, ਇਹਦੇ ਵਿੱਚ ਟੈਂਪਰੇਚਰ ਬਹੁਤ ਅੱਛਾ ਬਣਦਾ। ਅੱਛਾ, ਤੇ ਇਹ ਹੁਣ ਕਿੰਨੇ ਦਿਨ ਹੋ ਗਏ ਇਹਨੂੰ ਲੱਸਦੇ ਨੂੰ? ਤਕਰੀਬਨ ਇਹਨੂੰ 10 ਤੋਂ 12 ਦਿਨ ਹੋ ਗਏ ਆ। ਅਸੀਂ ਈਦ ਤੋਂ ਇੱਕ ਦਿਨ, ਛੋਟੀ ਈਦ ਤੋਂ ਇੱਕ ਦਿਨ ਪਹਿਲੇ ਤੋੜਿਆ ਸੀ, ਤਕਰੀਬਨ 20 ਮਾਰਚ ਨੂੰ ਕਹਿ ਲਓ। ਅੱਛਾ। ਹਾਂਜੀ, 21 ਦੀ ਸੀ। ਤੁਸੀਂ ਨਾ ਜੀ ਇਦਾਂ ਵਿੱਚ ਤੁਰਿਓ ਕੈਮਰਾ ਲੈ ਕੇ। ਇਹਨੂੰ ਹਾਈ ਰੇਸ ਟਨਲ ਕਹਿੰਦੇ। ਹਾਂਜੀ। ਤੇ ਅਰਸ਼ਦ ਸਾਹਿਬ, ਕਿੰਨੀ ਪੈਦਾਵਾਰ ਆ ਰਹੀ ਹੈ? ਇਹ ਤਕਰੀਬਨ ਫਿਲਹਾਲ ਤਾਂ ਆ ਰਿਹਾ ਜੀ ਕੋਈ ਇੱਕ ਦਿਨ ਹਰ ਰੋਜ਼ ਤੋੜਦੇ ਆ 50-60 ਛਾਪਰ। ਮਤਲਬ ਅੱਜ ਤੋਂ 10-15 ਦਿਨ ਬਾਅਦ ਇਹ 150-200, ਫਿਰ ਕੁਛ ਦਿਨ ਇਹ 500-500 ਛਾਪਰ ਵੀ ਇੱਕ ਦਿਨ ਦਾ ਉਤਰਦਾ। ਮਾਸ਼ਾਅੱਲਾ। ਅੱਛਾ ਮਾਸ਼ਾਅੱਲਾ। ਤੇ ਹੁਣ ਇਸ ਟਾਈਮ ਕੀ ਭਾਅ ਚੱਲ ਰਿਹਾ? ਇਸ ਟਾਈਮ 400 ਰੁਪਏ ਦਾ ਛਾਪਰ ਵਿਕ ਰਿਹਾ ਜੀ। 400 ਰੁਪਏ ਦਾ? ਹਾਂਜੀ। ਹਾਂ, ਸੋਹਣਾ ਮਾਸ਼ਾਅੱਲਾ। ਹਾਂਜੀ। ਅੱਛਾ, ਭਲਾ ਕੱਦੂ ਦਾ ਤੁਸੀਂ ਦੱਸਿਆ ਛਾਪਰ ਕਿੰਨੇ ਦਾ? ਕੱਦੂ ਦਾ 350-400 ਦਾ ਛਾਪਰ ਵਿਕ ਰਿਹਾ ਛਾਪਰ ਜਾ ਰਿਹਾ। ਠੀਕ ਹੈ। ਹਾਂ,
ਦੇਖੋ ਨਾ ਜਿੱਦਾਂ ਇਦਾਂ ਵਿੱਚ ਖੁੱਲੀ ਥਾਂ ਤੁਰ ਕੇ ਜਾਣ। ਅੱਛਾ ਅਰਸ਼ਦ ਸਾਹਿਬ ਆ ਉੱਤੇ ਤਾਂ ਜਿਹੜੀ ਵੇਲ ਆ ਹਾਂਜੀ ਇਹਦਾ ਕੀ ਹੱਲ ਆ ਹੁਣ? ਇਹ ਇੱਧਰ ਇੱਕ 4 ਕਨਾਲ 'ਚ ਅਸੀਂ ਥੋੜਾ ਜਿਹਾ ਨਾ ਬਾਂਸ ਛੋਟਾ ਇਸਤੇਮਾਲ ਕੀਤਾ ਅੱਛਾ ਤੇ ਇਸ ਬੇਲ ਨੂੰ ਉੱਤੇ ਇਸ ਤਰੀਕੇ ਨਾਲ ਪਾਲੀ ਸਾਈਡ ਤੇ ਲਟਕਾਵਾਂਗੇ, ਉਧਰਲੀ ਬੇਲ ਨੂੰ ਇੱਧਰ ਸਿੱਟਾਂਗੇ। ਅੱਛਾ ਇਹ ਫਿਰ ਬੇਲਾਂ ਆਪਸ 'ਚ ਉੱਤੋਂ ਸਿਰ ਟਕਰਾ ਜਾਣਗੇ ਤੇ ਫਿਰ ਇਹ ਅਗਲੇ ਦਿਨਾਂ 'ਚ ਜਿੰਨਾ ਉੱਤੋਂ ਜੰਗਲ ਜਿਹਾ ਬਣ ਜਾਏਗਾ ਨਾ ਉਨਾ ਹੀ ਇਹ ਗਰਮੀ 'ਚ ਬਿਹਤਰ ਆ। ਅੱਛਾ ਅਸਲ 'ਚ ਦੂਸਰੇ ਮੁਲਕਾਂ ਦੀਆਂ ਅਸੀਂ ਵੀਡੀਓ ਦੇਖਦੇ ਹਾਂ YouTube ਤੇ, ਉਹ ਹੇਠੋਂ ਟਮਾਟਰ ਨੂੰ ਉੱਤੇ ਤੱਕ ਕੱਟਦੇ ਆ। ਉੱਥੇ ਗਾਂ ਮੂਹਰੇ ਸਰਦੀ ਆ ਰਹੀ ਹੁੰਦੀ ਆ ਜਾਂ ਟੈਂਪਰੇਚਰ ਨੂੰ ਮੇਨਟੇਨ ਰੱਖਦੇ ਆ। ਸਾਡੇ ਅਗਲੇ ਦਿਨ ਟੈਂਪਰੇਚਰ ਮਈ ਦੇ ਵਿੱਚ ਆਉਣਾ ਵਾ 45-50, ਉੱਥੇ ਜਾ ਕੇ ਇਹ ਸਾਡੀਆਂ ਫਸਲਾਂ ਜਿਹੜੀਆਂ ਜਿੰਨੀਆਂ ਘਣੀਆਂ ਹੋਣਗੀਆਂ ਫੇਰ ਹੀ ਬਚਣਗੀਆਂ। ਅੱਛਾ ਅੱਛਾ ਅਗਰ ਸਾਡੀ ਹਾਂਜੀ 72 ਰੋਕਣਗੀਆਂ। ਹਾਂਜੀ ਅੱਛਾ ਉਹਦੇ ਜੇ ਸੂਰਜ ਦੀ ਰੋਸ਼ਨੀ ਘੱਟ ਆਊਗੀ, ਲੋ ਘੱਟ ਚੱਲੂ ਵਿੱਚ ਲੰਘੂਗੀ ਵਿੱਚ ਦੀ। ਇਹਦੀ ਤੁਸੀਂ ਉਹ ਕਲੀ ਕੀਤੀ ਹੈ ਕੱਚੇ ਜੇ ਕੀ ਸਾਦੇ? ਇਹਦੇ ਕੱਚੇ 6 ਗੁੱਛਿਆਂ ਤੱਕ ਅਸੀਂ ਕੱਟੇ ਆ, ਉੱਤੋਂ ਨਹੀਂ ਕੱਟਣੇ, ਉੱਤੋਂ ਅਸੀਂ ਇਹਦਾ ਜਿੰਨਾ ਰਸ਼ ਹੋਵੇ ਉਹਨਾਂ ਬਿਹਤਰ। ਅੱਛਾ 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 ਠੀਕ ਹੈ। 6 ਗੁੱਛਿਆਂ ਤੱਕ ਜੀ ਇਹਨਾਂ ਨੇ ਕੱਚੇ ਲਾਏ ਇਹਨਾਂ ਦੇ। ਹਾਂਜੀ ਉਹ ਤੋਂ ਉੱਤੇ ਨਹੀਂ ਲਾਉਣੇ। ਲਾਣੇ ਇਹ ਆ ਜਿਵੇਂ ਹੁਣ ਕੱਚਾ। ਹਾਂਜੀ ਇਹ ਅਕਸਰ ਰਹਿਣ ਦੇਣਾ ਤਾਂ ਕਿ ਰਸ਼ ਕਰ ਜਾਵੇ ਉੱਤੋਂ। ਅੱਛਾ ਹਾਂਜੀ, ਇਹਨੇ ਉਂਝ ਫਲ ਲੈਣਾ ਕਰਨਾ। ਇਹ ਫਲ ਬਿਲਕੁਲ ਲੈਗਾ ਜੀ। ਜਿਹੜੀ ਤੁਸੀਂ ਅੱਗੇ ਗੱਲ ਕਰਦੇ ਸੀ ਵੀ ਨਾਗਾ ਹੋਵੇ ਤਾਂ ਇਹੀ ਲਾ ਦਿੱਤਾ ਸ਼ੁਰੂ ਦੇ ਦਿਨਾਂ 'ਚ। ਕਿਤੇ ਨਾਗਾ ਹੋ ਗਿਆ ਤੇ ਇਹਨੂੰ ਜ਼ਮੀਨ 'ਚ ਦਬਾ ਦੇਣਾ ਤੇ ਪੌਦਾ ਬਣ ਇਹ ਜਾਂਦਾ। ਪੌਦਾ ਬਣ ਜਾਂਦਾ ਸ਼ੁਰੂ ਦੇ ਦਿਨਾਂ 'ਚ। ਮਾਸ਼ਾਅੱਲਾ। ਨਹੀਂ ਜੀ ਤੁਹਾਡਾ ਟਮਾਟਰ ਦੇਖ ਕੇ ਬੜਾ ਦਿਲ ਰਾਜ਼ੀ ਹੋਇਆ। ਸੁਹੇਲ ਸਾਹਿਬ ਦੱਸੋ। ਬਹੁਤ ਜ਼ਬਰਦਸਤ ਸੀ ਅਲਹਮਦੁਲਿਲਾ। ਹਾਂ ਫਸਲਾਂ ਸਾਰੀਆਂ ਅਰਸ਼ਦ ਸਾਹਿਬ ਦੀਆਂ ਸੋਹਣੀਆਂ। ਬਾਜੀ ਅੱਲਾਹ ਤਾਲਾ ਦਾ ਕਰਮ ਆ। ਟਮਾਟਰ ਆ ਜਿਹੜੀ ਤੁਹਾਨੂੰ ਇਸ ਟਾਈਮ ਦਿਖਾ ਰਹੇ ਸਾਰਾ ਕਮਾਲ ਜੀ। ਅਰਸ਼ਦ ਸਾਹਿਬ ਜਿਹੜਾ ਭਾਰ ਚੱਕਿਆ ਹੋਇਆ ਹਾਂਜੀ ਇਹ ਇੱਕ ਇਸ ਵੇਲ ਤਾਰ ਦਾ ਨੇ ਆ। ਹਾਂਜੀ ਆ ਇਸ ਤਾਰ ਨੇ ਚੱਕਿਆ ਹੋਇਆ। ਤੁਸੀਂ ਹਾਂਜੀ। ਤੁਹਾਡੇ ਲੱਗ ਗਿਆ ਉਸਮਾਨ ਸਾਹਿਬ ਦਿਖਾ ਦਿਓ। ਤੇ ਇਹ ਜਿਹੜਾ ਤੁਹਾਡਾ ਇਹ ਅੰਦਾਜ਼ਾ ਵੀ ਇੱਕ ਵੇਲ ਨੇ ਕਿੰਨਾ ਕੁ ਭਾਰ ਚੱਕਿਆ ਹੈ? ਜਿਹੜੀ ਇੱਕ ਬੇਲ ਆ ਨਾ ਇਹ ਤਕਰੀਬਨ 20 ਕਿਲੋ ਵਜ਼ਨ ਹੋਏਗਾ। ਅਗਰ 10 ਕਿਲੋ ਟਮਾਟਰ ਆ ਤੇ 8-10 ਕਿਲੋ ਪੱਤਿਆਂ ਦਾ ਤਾਂ ਬੇਲ ਆ ਤਨੇ ਦਾ ਵੀ ਵਜ਼ਨ ਆ। ਹਾਂ ਔਰ ਅਗਰ ਇੱਕ ਸਾਡੇ ਆ ਬਾਂਸ ਤੋਂ ਬਾਂਸ ਦੇ ਦਰਮਿਆਨ 'ਚ 10 ਬੇਲਾਂ ਵਾ ਨਾ, ਇਹਦਾ ਮਤਲਬ ਆ ਵੀ 200 kg 5 ਮਣ ਵਜ਼ਨ ਜਿਹੜਾ ਵਾ ਉਹ ਇੱਕ ਤਾਰ ਤੇ ਇੱਕ ਬਾਂਸ ਤੋਂ ਇੱਕ ਬਾਂਸ ਦੇ ਦਰਮਿਆਨ 'ਚ 5 ਮਣ ਵਜ਼ਨ ਪੈਂਦਾ। ਹਾਂਜੀ ਆ ਤੁਸੀਂ ਵਾਂਸ ਦੇਖ ਰਹੇ ਆ ਨਾ, ਆ ਵਾਂਸ ਤੇ ਆ ਵਾਂਸ ਇਹਨਾਂ ਦੇ ਵਿਚਾਲੇ 10 ਪੌਦੇ ਲੱਗੇ ਹੋਏ ਆ। 5 ਮਣ ਵਜ਼ਨ। ਅਗਰ ਹਰ ਪੌਦਾ 20 ਕਿਲੋ ਵਜ਼ਨ, 10 ਕਿਲੋ ਟਮਾਟਰ ਤੇ 10 ਕਿਲੋ ਪੱਤਿਆਂ ਦਾ ਤਾਂ ਉਹਦੇ ਤਨੇ ਦਾ ਯਾਰ 20 ਜ਼ਰਬ 10 200 kg 200 ਕਿਲੋ ਵਜ਼ਨ 5 ਮਣ ਵਜ਼ਨ ਬਣੇਗਾ। ਹਾਂ ਤੁਸੀਂ ਉਸਮਾਨ ਸਾਹਿਬ ਆਪਣੇ ਮੁਰਲੇ ਪਾਸੇ ਨਾ ਆ ਹੁਣ ਆ ਗੁੱਛਾ ਦਿਖਾਓ ਜੀ। ਹਾਂਜੀ ਇਦਾਂ ਦੇ ਮਾਸ਼ਾਅੱਲਾ 4-5 ਗੁੱਛੇ ਜਦੋਂ ਇੱਕ ਵੇਲ ਨੂੰ ਲੱਗਣੇ ਆ। ਫਿਰ ਦੇਖੋ ਇਹ ਹੇਠਲਾ ਗੁੱਛਾ ਜ਼ਮੀਨ ਦੇ ਉੱਤੇ ਪਿਆ, ਸਾਰੇ ਟਮਾਟਰ ਦਾ ਹੇਠਲਾ ਗੁੱਛਾ ਜ਼ਮੀਨ ਤੇ ਹਾਂ ਪਿਆ। ਹੇਠਲਾ ਹਜੇ ਹੇਠਾਂ ਪਿਆ। ਹਾਂਜੀ ਇਹਦੀ ਨੀਚੋਂ ਪੱਤਿਆਂ ਦੀ ਕਟਾਈ ਹੋਣ ਡਈ ਆ ਹੁਣ। ਤੇ ਅਰਸ਼ਦ ਸਾਹਿਬ ਇਹ ਜਿਹੜੀ ਫਸਲ ਆ ਹਾਂਜੀ ਇਹਦੀ ਜਿਵੇਂ ਫਲ ਲੱਗਿਆ ਹੈ ਇਹ ਸਾਰਾ ਪੱਕ ਕੇ ਖੈਰੀ ਸਲਾਮਤੀ ਵਿਕ ਜਾਂਦਾ। ਹਾਂਜੀ ਇਹਦੀ ਆਮਦਨ ਵਿਕਣੋਂ ਤਾਂ ਰਹਿੰਦਾ ਨਹੀਂ ਜੀ, ਵਿਕੇ ਬਹੁਤ ਸਸਤਾ ਜਮੇ। ਇਹਦੀ ਆਮਦਨ ਜੀ ਉਹੀ ਜਿੱਦਾਂ ਮਤਲਬ ਜੇ ਇਹ 200 ਰੁਪਏ ਦਾ ਵਿਕ ਜਵੇ 25,000 ਛਾਪਰ ਹੋਵੇ ਤਾਂ 50 ਲੱਖ ਰੁਪਇਆ 10-15 ਲੱਖ ਨਿਕਲ ਜਵੇ। ਮਗਰ ਇਹ ਬਾਜ਼ ਕਾ ਤੇ 50 ਰੁਪਏ ਦਾ ਛਾਪਰ ਵਿਕਦਾ। ਇਹਦਾ ਪੀਰੀਅਡ ਲੰਬਾ ਵਾ। ਤੁਸੀਂ ਕਹਿੰਦੇ ਨਾ ਵਿਕਣ ਨਹੀਂ ਰਹਿੰਦਾ। ਹਾਂਜੀ ਮੈਨੂੰ ਹਲੇ ਵੀ ਚੇਤੇ ਆ ਅਸੀਂ ਮੰਡੀ ਰੱਖ ਕੇ ਆਂਦੇ ਸੀ ਟਮਾਟਰ ਤੇ ਉਹ ਵਿਕਦਾ ਹੀ ਨਹੀਂ ਸੀ। ਇਹ ਟਾਈਮ ਆਇਆ ਨਹੀਂ ਸੀ 2 ਸਾਲ ਪਹਿਲਾਂ? ਬਿਲਕੁਲ ਹਾਂ ਕੁਝ ਸਾਲ ਪਹਿਲੇ ਆਇਆ ਸੀ। 2 ਸਾਲ ਪਹਿਲਾਂ। ਹਾਂਜੀ ਉਹ 'ਚ ਇਦਾਂ ਵੀ ਹੋਈ ਵੀ ਸਾਡਾ 30 ਰੁਪਏ ਦਾ ਛਾਪਰ ਵਿਕਿਆ ਤਾਂ ਅਸੀਂ ਕਿਹਾ ਵੀ ਚਲੋ ਛਾਪਰ ਜਿਹੜਾ ਛੋਟੇ ਸਾਈਜ਼ ਦਾ ਲਾ ਦਈਏ ਵੀ ਵੱਡੇ ਛਾਪਰ ਜਿਹੜੇ ਆ ਨਾ ਉਹ ਮਤਲਬ ਵੀ 1 ਕਿਲੋ ਦੇ ਵਿੱਚ ਥੋੜੇ ਚੜਦੇ ਆ। ਅਸੀਂ ਜਿਹੜਾ ਛਾਪਰ ਜੋ ਛੋਟਾ ਲਾਇਆ ਨਾ ਸ਼ਾਮ ਨੂੰ ਅਸਰ ਤੋਂ ਬਾਅਦ ਆੜਤ 'ਚ ਗ੍ਰਾਈ ਕਰਨ ਗਿਆ ਤਾਂ ਉਹਨੇ ਫੋਨ ਕੀਤਾ, ਅਲਾਮਾ ਦਿੱਤਾ ਵੀ ਤੁਸੀਂ ਛਾਪਰ ਛੋਟਾ ਕੱਲ੍ਹ ਹੀ ਲਾਇਆ। ਤੇ ਮੈਂ ਕਿਹਾ ਯਾਰ ਤੁਸੀਂ ਛਾਪਰ ਵੇਚਿਆ ਕਿੰਨੇ ਦਾ? ਕਹਿੰਦਾ 30 ਦਾ। ਮੈਂ ਸਾਨੂੰ ਤਾਂ ਚਾਹੀਦਾ ਤੁਹਾਨੂੰ ਟਮਾਟਰ ਪੱਲਿਆਂ 'ਚ ਪਾ ਕੇ ਦਈਏ, ਤੁਸੀਂ ਛੋਟੇ ਛਾਪਰ ਦਾ ਵੀ ਅਲਾਮਾ ਦਿੰਦੇ ਆ। ਤੇ 30 ਰੁਪਏ ਦਾ ਉਹਨਾਂ ਨੂੰ 35 ਰੁਪਏ ਸਾਡਾ ਖਰਚਾ ਸੀਗਾ। ਖਰਚਾ 5 ਰੁਪਏ ਸਾਡੇ ਬਨਾਮ ਹੋਏ ਫੀ ਛਾਪਰ। ਹਾਂਜੀ ਹਾਂਜੀ ਇਹ ਇਦਾਂ ਹੀ ਹੈ ਨਾ ਜਿਵੇਂ ਗੋਭੀ ਆ ਪਿੱਛੇ ਜੇ ਇਦਾਂ ਜਿੱਦਾਂ ਹੁਣ ਸ਼ਿਮਲਾ 300 ਦੀ ਵਿਕਦੀ ਆ, ਤੁਹਾਡਾ 500 ਰੁਪਏ ਖਰਚਾ ਵਾ, 200 ਰੁਪਏ ਬਨਾਮ ਹੋਣ ਡਿਆ ਪਰ ਡੇ। ਅੱਜ ਅਸੀਂ ਨਾ ਜੀ ਇੱਕ ਗੱਡੀ ਭੇਜੀ ਹੈ। ਹਾਂਜੀ ਉਹ ਸ਼ਿਮਲਾ ਜੇ ਅੱਜ ਮੈਂ ਸ਼ਾਹ ਨੂੰ ਪੁੱਛਿਆ ਨਾ ਵੀ ਮੈਂ ਕਿਹਾ ਵੀ ਇੰਨੇ ਭਾਅ 'ਚ ਜਦ ਤੈਨੂੰ ਘਾਟਾ ਜੋ ਆ ਰਿਹਾ ਆਪਾਂ ਨੂੰ ਹਾਂਜੀ ਵੀ ਅਸੀਂ 300 ਨੂੰ ਜੇ ਤੋੜਾ ਵੇਚੀਏ ਨਾ ਸਾਨੂੰ ਸ਼ਿਮਲਾ ਦਾ ਘਾਟਾ ਪੈਂਦਾ। ਤੇ ਫਿਰ ਵੀ ਮੈਂ ਕਿਹਾ ਵੀ ਉਹ ਸ਼ਾਹ ਸਰੋਇਆ ਸਾਹਿਬ ਨੂੰ ਪੁੱਛਿਆ ਵੀ ਆਪਾਂ ਇਦਾਂ ਕਿਉਂ ਵੇਚ ਰਹੇ ਹਾਂ? ਉਹ ਕਹਿੰਦਾ ਵੀ ਜੇ ਬੂਟਿਆਂ ਨਾਲੋਂ ਤੋੜਾਂਗੇ ਤੇ ਹੋਰ ਲੱਗੂਗੀ, ਇਦਾਂ ਬੂਟੇ ਰੁਕ ਜਾਣਗੇ। ਹਾਂਜੀ ਬਿਲਕੁਲ ਇਦਾਂ ਹੀ ਹੈ। ਹਾਂ ਉਹ ਕਹਿੰਦਾ ਵੀ ਖਬਰੇ ਗਾਂ ਰੇਟ ਬਣ ਜੇ, ਜੇ ਬੂਟਿਆਂ ਤੇ ਖੜੀ ਛੱਡਤੀ ਨਾ ਤੇ ਬੂਟੇ ਸੁੱਕ ਜਾਣੇ ਆ, ਰੁਕ ਜਾਣੇ। ਉਹ ਤੋੜੀ ਦੀ ਆ, ਹਵਾ ਫਿਰਦੀ ਆ ਤੇ ਇੱਕ ਹੋਰ ਉਮੀਦ ਤੇ ਲੱਗੇ ਰਹਿੰਦੇ ਨੇ ਅਗਲੇ 2 ਮਹੀਨੇ 3 ਮਹੀਨੇ ਟਾਈਮ ਆ ਤਾਂ ਕਿ ਅਗਰ ਹੁਣ ਕੁਝ ਦਿਨ ਬਰਾਬਰ ਹਿਸਾਬ ਹੁੰਦਾ ਰਿਹਾ ਹੌਸਲਾ ਆਖਰ ਤੇ 1 ਮਹੀਨਾ ਐਸਾ ਲੱਗ ਜਾਵੇ ਵੀ ਉਹ ਬੜਾ ਅੱਛਾ ਰੇਟ ਬਣ ਜਾਵੇ। ਹਾਂਜੀ ਹਾਂ ਇਦਾਂ ਇੱਕ ਵਾਰੀ ਲੰਮਾ ਦਿਖਾਓ ਜੀ। ਬਾਹਰਲੇ ਪਾਸੋਂ ਟਮਾਟਰ ਚਮਕ ਰਹੇ ਆ ਨੇ, ਸੋਹਣਾ ਫਲ ਆ। ਸਾਡਾ ਵੀ ਟਮਾਟਰ ਮਾਸ਼ਾਅੱਲਾ ਹੁਣ ਤਿਆਰ ਆ ਪਰ ਉਹ ਤੁਹਾਡਾ ਥੋੜਾ ਜਿਹਾ ਗੇਤਰਾ। ਇੱਕ ਸਵਾਲ ਨਾ ਬਾਈ ਅਰਸ਼ਦ ਮੈਂ ਪੁੱਛਦਾ ਹੁੰਨਾ ਬੰਦਿਆਂ ਨੂੰ
ਬਈ ਤੁਸੀਂ ਕੱਢਿਆ ਪਾਇਆ ਕੀ ਹੈ? 27 ਸਾਲ ਹੋ ਗਏ ਇਸ ਸਬਜ਼ੀ ਦੇ ਕੰਮ ਨੂੰ ਕਰ ਰਹੇ ਆ। ਕਿੰਨਾ ਤੁਹਾਡਾ ਰਕਬਾ, ਕੀ ਤੁਸੀਂ ਬਣਾਇਆ, ਕੀ ਗਵਾਇਆ, ਦੱਸੋ। ਭਾਈ ਅੰਜਮ ਮੈਂ ਜਿਹੜਾ ਨਾ ਸਿਰਫ 3 ਏਕੜ ਦਾ ਜ਼ਮੀਨ ਦਾ ਮਾਲਕ ਹਾਂ। ਅੱਛਾ ਜੀ। ਬਾਕੀ ਅੱਲਾਹ ਪਾਕ ਦਾ ਸ਼ੁਕਰ ਆ ਹੂੰ ਵੀ ਬੜੀ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਆ। ਹੂੰ ਕੋਈ ਵੀ ਇਨਸਾਨ ਉਹਨੇ ਜ਼ਿੰਦਗੀ 'ਚ ਅਕਸਰ ਇਨਸਾਨ ਦੀ ਪੂਰੀ ਜ਼ਿੰਦਗੀ 2 ਕੰਮ ਹੁੰਦੇ ਆ, ਇੱਕ ਮਕਾਨ ਅੱਛੇ ਬਣਾ ਲੈਣੇ, ਬੱਚਿਆਂ ਦੀ ਤਾਲੀਮ ਤੋਂ ਬਾਅਦ ਉਹਨਾਂ ਦੀਆਂ ਸ਼ਾਦੀਆਂ ਕਰ ਦੇਣੀਆਂ, ਤੇ ਬੰਦੇ ਦੀ ਜ਼ਿੰਦਗੀ ਮੁੱਕ ਜਾਂਦੀ ਠੀਕ ਹੈ। ਅਕਸਰ। ਹਾਂ। ਬਾਕੀ ਅਗਰ ਮੈਂ ਮੈਟ੍ਰਿਕ ਜਾਂ FA ਕਰਕੇ ਮੈਂ ਮੁਲਾਜ਼ਮਤ ਕਰਦਾ 25-30-50 ਹਜ਼ਾਰ ਤਨਖਾਹ ਲੈਂਦਾ, ਜਦੋਂ ਕਿ ਮੇਰਾ ਲੱਖ ਸਵਾ ਲੱਖ ਘਰ ਦਾ ਖਰਚਾ, ਹਾਂ ਫਿਰ ਮੈਂ ਇੱਜ਼ਤ ਨਾਲ ਜ਼ਿੰਦਗੀ ਨਹੀਂ ਸੀ ਗੁਜ਼ਾਰ ਸਕਦਾ। ਇਹ 'ਚ ਮੈਂ ਆਪਣੀ ਮਰਜ਼ੀ ਨਾਲ ਆਉਣਾ, ਆਪਣੀ ਮਰਜ਼ੀ ਨਾਲ ਜਾਂਦਾ। ਅੱਲਾਹ ਪਾਕ ਨੇ ਇੱਜ਼ਤ ਵੀ ਦਿੱਤੀ ਹੈ, ਸਕੂਨ 'ਚ। ਕਿੰਨਾ ਰਕਬਾ? ਸਿਰਫ 3 ਏਕੜ ਰਕਬਾ, 3 ਕਿੱਲੇ। ਬਾਕੀ ਰਕਬਾ ਠੇਕੇ ਤੇ 6-7 ਏਕੜ 10 ਏਕੜ ਦੀ ਅਸੀਂ ਵਾਹੀ ਕਰਦੇ ਹਾਂ, ਹਾਂ। ਔਰ 10 ਏਕੜ ਦੇ ਸਬਜ਼ੀਆਂ ਹੀ ਲਾਉਂਦੇ ਹਾਂ। ਫਿਰ ਸਬਜ਼ੀ ਦਾ ਇਹ ਹਰ ਰੋਜ਼ ਸਬਜ਼ੀ ਇਸ ਤਰ੍ਹਾਂ ਮੈਨੇਜ ਕਰਨੀ ਵੀ ਪੂਰਾ ਸਾਲ ਸਾਡੀ ਸਬਜ਼ੀ ਕੋਈ ਨਾ ਕੋਈ ਮੰਡੀ ਜਾਂਦੀ ਹੋਵੇ, ਹਰ ਰੋਜ਼ ਕੁਛ ਨਾ ਕੁਛ ਸਾਨੂੰ ਆਉਂਦਾ ਹੋਵੇ, ਤਾਂ ਕਿ ਸਾਡੀ ਲੇਬਰ, ਸਾਡੇ ਮਾਮਲਾਤ ਨਿਜ਼ਾਮ ਚੱਲੇ। ਜਿਹੜਾ ਤੁਸੀਂ ਸਾਨੂੰ ਟਮਾਟਰ, ਬਤਾਊ, ਟਿੰਡੀ, ਕੱਦੂ ਦਿਖਾਇਆ, ਇਹ ਤੁਹਾਡੇ 3 ਕਿੱਲਿਆਂ 'ਚ ਲੱਗਾ? ਇਹ ਸਿਰਫ 3 ਕਿੱਲਿਆਂ 'ਚ ਲੱਗਾ ਹੈ। ਇਸ ਤੋਂ ਹਟ ਕੇ ਮੇਰੇ ਕੋਲ 3 ਏਕੜ ਇੱਕ ਜਗ੍ਹਾ ਤੇ ਉਹ ਵੀ ਮਲਟੀ ਕ੍ਰਾਪ ਆ, ਉਹਦੇ ਵਿੱਚ ਬੈਂਗਣ ਤੇ ਬੰਦ ਗੋਭੀ ਲੱਗੀ ਹੈ। ਅੱਛਾ। ਫਿਰ ਇਸ ਤੋਂ ਪਹਿਲੇ ਮੇਰੇ ਕੋਲ ਫੁੱਲ ਗੋਭੀ ਤੇ ਬੰਦ ਲੱਗੀ ਸੀਗੀ। ਅਸੀਂ ਯਾਨੀ ਸਾਡਾ ਅਗਲੇ 1 ਸਾਲ 'ਚ ਟਾਰਗੇਟ ਇਹ ਆ ਵੀ ਅਸੀਂ 6 ਤੋਂ 7 ਏਕੜ ਦੇ ਵਿੱਚੋਂ 1 ਲੱਖ ਛਾਪਰ ਮੰਡੀ ਭੇਜੀਏ। ਮਾਸ਼ਾਅੱਲਾ। ਅਗਰ ਅਸੀਂ 1 ਲੱਖ ਛਾਪਰ ਭੇਜਦੇ ਆ, ਅਗਰ ਸਾਨੂੰ 60-70 ਰੁਪਏ ਵੀ ਸਾਫੀ ਬਚ ਗਏ ਨਾ, ਤੇ ਇਨਸ਼ਾਅੱਲਾ 60-70 ਲੱਖ ਬਚ ਜਾਏਗਾ। ਮਾਸ਼ਾਅੱਲਾ। ਬਾਕੀ ਅਸੀਂ ਇਹ ਅਲਹਮਦੁਲਿਲਾ ਇਸੇ ਖੇਤਾਂ ਤੋਂ ਆਪਣੇ ਬੱਚਿਆਂ ਨੂੰ ਅੱਛਾ ਪੜ੍ਹਾ ਲਿਖਾ ਰਹੇ ਹਾਂ। ਹਾਂ। ਬੇਟੀ ਸੌਫਟਵੇਅਰ ਇੰਜੀਨੀਅਰ ਬਣ ਰਹੀ ਹੈ, ਬੇਟਾ DPH ਪੜ੍ਹ ਰਿਹਾ ਵਾ। ਮਾਸ਼ਾਅੱਲਾ। ਬਹੁਤ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਨੇ। ਇਹ ਅੱਲਾਹ ਪਾਕ ਦਾ ਖਾਸ ਕਰਮ ਆ ਵੀ ਬਹੁਤ ਜਿਹੜਾ ਮਾਸ਼ਾਅੱਲਾ ਬੜਾ ਸੁਨੇਹਾ ਦਿੱਤਾ। ਉਹ ਦੇਖੋ ਤੁਸੀਂ, ਉਹ ਬੰਦੇ ਲੱਗੇ ਹੋਏ ਆ ਇਸ ਟਾਈਮ, ਮੋਮੀ ਲਿਫਾਫੇ ਭਰ ਰਹੇ ਪੰਸੇਰੀ ਵਾਲੇ। ਦੇਖੋ 3 ਕਿੱਲੇ ਦਾ ਮਾਲਕ ਆ, ਤੇ ਉਹਨੇ ਦੱਸਿਆ ਜੇ ਮੈਂ ਉਦੋਂ ਨੌਕਰੀ ਨੂੰ ਪਾਇਆ, ਨੌਕਰੀ ਕਰਨਾ ਗੁਨਾਹ ਨਹੀਂ, ਪਰ ਉਹ ਦੱਸ ਰਿਹਾ ਕਿ ਮੈਂ ਆਪਣੇ ਕਾਰੋਬਾਰ ਉਹਨਾਂ 3 ਕਿੱਲਿਆਂ ਨੂੰ ਹੀ ਹਾਂਜੀ ਮਰੱਬਾ ਬਣਾਤਾ, ਹਾਂਜੀ ਮਿੱਲ ਬਣਾ ਲਿਆ। ਕਿਸੇ ਦੀ ਮਿੱਲ 'ਚ ਕੰਮ ਕਰਨ ਨਾਲੋਂ ਆਪਣੇ 3 ਕਿੱਲਿਆਂ ਨੂੰ ਮਿੱਲ ਬਣਾ ਲਿਆ। ਤੁਸੀਂ ਆਪਣੀ ਅੱਖੀ ਵੇਖ ਵੀ ਲਿਆ ਵੀ ਮਿੱਲ ਬਣੀ ਕਿ ਨਹੀਂ ਬਣੀ। ਫਿਰ ਇਹ ਆ ਵੀ ਅਲਹਮਦੁਲਿਲਾ ਜਿੱਦਣ ਤੋਂ ਕੰਮ ਸ਼ੁਰੂ ਕੀਤਾ, ਮਜ਼ਦੂਰ ਮਰਬੇ ਜਾਂ ਮੁੰਡੇ ਕੰਮ ਕਰਨ ਵਾਲੇ ਬਾਅਦ ਚ ਆਉਂਦੇ, ਮੈਂ ਪਹਿਲੇ ਖੜਾ ਹੁੰਦਾ। ਹਾਂ। ਸ਼ਾਮ ਨੂੰ ਉਹ ਪਹਿਲੇ ਜਾਂਦੇ, ਮੈਂ ਬਾਅਦ ਜਾਂਦਾ। ਮਾਸ਼ਾਅੱਲਾ। ਤਕਰੀਬਨ ਹਰ ਟਾਈਮ ਜਦੋਂ ਵੀ ਕਿਸੇ ਦੋਸਤ, ਕੋਈ ਦੋਸਤ ਅਹਿਬਾਬ ਆਉਂਦੇ ਆ, ਮੈਂ ਇੱਥੇ ਫਾਰਮ ਤੇ ਜਾਂ ਆਪਣੇ ਕੰਮ ਤੇ ਹੀ ਹੁੰਦਾ। ਵਾਹ ਵਾਹ। ਮੈਂ ਜੀ ਇੱਕ ਕੰਮ ਗੱਲ, ਕੰਮ ਸਮਝ ਕੇ ਕਰੋ ਬਸ। ਮਾਸ਼ਾਅੱਲਾ, ਇੱਕ ਗੱਲ ਜੀ ਅਸੀਂ ਕਰਦੇ ਹੁੰਨੇ ਆ ਬਈ, ਬੰਦਾ ਕਰਨ ਵਾਲਾ ਹੋਵੇ ਨਾ ਤਾਂ ਉਹਦਾ ਚਾਹੇ 10 ਮਰਲੇ ਆ, ਉਹਦਾ ਆੜਤਾਂ 'ਚ ਨਾਮ ਬੋਲਦਾ। ਮਰੱਬੇ ਜ਼ਮੀਨ ਦੇ ਆ, ਜੇ ਬੰਦਾ ਕਰਨ ਵਾਲਾ ਨਹੀਂ, ਉਹਦਾ ਪਤਾ ਹੀ ਕੋਈ ਨਹੀਂ। ਬੜਾ ਵੱਡਾ ਸੁਨੇਹਾ ਦਿੱਤਾ ਅਰਸ਼ਦ ਸਾਹਿਬ ਨੇ। ਤੁਸੀਂ ਬੜੀ ਹਿੰਮਤ ਦਿੱਤੀ ਆ ਗੱਲ ਕਰਕੇ ਨਾ, ਗੱਲ ਸੁਣਾ ਕੇ ਸਾਰੀ ਬੜੀ ਹਿੰਮਤ ਦਿੱਤੀ ਹੈ ਵੀ ਜਿਹੜੇ ਬੰਦਿਆਂ ਕੋਲ ਦੁਆੜਾ ਕਿੱਲਾ ਵੀ ਉਹ ਵੀ ਜੁੜ ਜੋ, ਰੱਬ ਰੋਜ਼ੀ ਦਊਗਾ। ਬੜੀ ਮਿਹਰਬਾਨੀ ਅਰਸ਼ਦ ਸਾਹਿਬ। ਜ਼ਿੰਦਗੀ ਜੀ ਆਪਣਾ ਅੰਜਮ ਭਾਈ, ਤੁਸੀਂ ਨਾ ਆਪਣੇ ਜਿਹੜੇ ਟਾਰਗੇਟ ਆ ਉਹ ਵੱਡੇ ਰੱਖੋਗੇ ਤਾਂ ਤੁਸੀਂ ਉਹਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋਗੇ। ਹਾਂ। ਜੇ ਤੁਹਾਡਾ ਟਾਰਗੇਟ ਹੀ ਬਹੁਤ ਥੋੜਾ ਵਾ ਤਾਂ ਤੁਸੀਂ ਹਾਸਲ ਕੀ ਕਰਨਾ? ਹਾਸਲ ਕੀ ਕਰਨਾ? ਹਾਂਜੀ। ਹਰ ਫਸਲ ਦੀ ਪੈਦਾਵਾਰ ਜ਼ਿਆਦਾ ਤੋਂ ਜ਼ਿਆਦਾ ਉਹਦੇ ਤੇ ਸੋਚ ਰੱਖੋ ਵਾਹ ਵਾਹ। ਕਿ ਬਹੁਤੀ ਤੋਂ ਬਹੁਤੀ ਪੈਦਾਵਾਰ ਆਊਗੀ ਤਾਂ ਸਾਨੂੰ ਕੁਝ ਆਉਣਾ। ਉਹ ਕਹਿੰਦੇ ਜਿਹੜੇ ਖਾਬ ਸੀ ਨਾ, ਜਿਹੜੇ ਹਰ ਬੰਦੇ ਦੇ ਹੁੰਦੇ, ਨਿਆਣੇ ਚੰਗੇ ਪੜ੍ਹਾਈਏ, ਚੰਗਾ ਘਰ ਪਾਈਏ, ਉਹ ਸਾਰੇ ਖਾਬ ਇਹਨਾਂ 3 ਕਿੱਲਿਆਂ ਚੋਂ ਇਸ ਸਬਜ਼ੀ ਚੋਂ ਪੂਰੇ ਕੀਤੇ ਅਲਹਮਦੁਲਿਲਾ। ਤੇ ਅੱਲਾਹ ਤਾਲਾ ਗਾਂ ਵੀ ਤੁਹਾਡੇ ਬੱਚਿਆਂ ਦੇ ਖਾਬ ਵੀ ਪੂਰੇ ਕਰੇ। ਅੱਛਾ, ਇਹ ਨਾ ਸਾਰਾ ਸਬਜ਼ੀ ਤੈਨੂੰ ਦਿਖਾਈ ਆ? ਹਾਂਜੀ ਦੇਖੀ, ਅੱਗੇ ਵੀ ਦੇਖਦੇ ਰਹਿੰਦੇ। ਹਾਂਜੀ। ਤੈਨੂੰ ਕੀ ਮੋਟਾ ਜਿਹਾ ਫਰਕ ਦਿਖਿਆ ਜਾਂ ਕਿਹੜੀ ਗੱਲ ਲੱਗੀ ਵਿੱਚ? ਨਹੀਂ, ਮੋਟਾ ਜਿਹਾ ਫਰਕ ਜਿਹੜਾ ਜੀ ਮਹਿਸੂਸ ਹੋਇਆ ਵੀ ਜਿਹੜੀ ਫਸਲ 'ਚ ਗਏ ਆ ਨਾ, ਉਸ ਫਸਲ ਨੇ ਦੱਸਿਆ ਵੀ ਮੇਰੇ ਤੇ ਮਿਹਨਤ ਹੋਈ ਆ, ਮੈਂ ਕਿਸੇ ਕਾਰੀਗਰ ਆਦਮੀ ਦੇ ਹੱਥੀਂ ਆਈ ਆ। ਵਾਹ ਵਾਹ ਵਾਹ, ਆ ਗੱਲ ਸਮਝ ਆਈ ਨਾ ਜੀ। ਇਹਦੇ ਤੇ ਮਿਹਨਤ ਹੋਈ ਆ। ਦੇਖੋ ਖੁਰਾਕ ਸਾਰੇ ਪਾਉਂਦੇ ਆ, ਇਹ ਨਹੀਂ ਉਹੀ ਖਾਦ ਇਹ ਪਾਉਂਦੇ ਨੇ, ਉਹੀ ਖਾਦ ਦੂਸਰੇ ਪਾਉਂਦੇ ਨੇ, ਲੇਕਿਨ ਫਸਲ 'ਚ ਫਰਕ ਆ। ਫਰਕ ਇਹਨਾਂ ਦਾ ਟਮਾਟਰ ਜਿਹੜਾ ਜੀ ਉਹਦੇ 'ਚ ਫਰਕ ਆ। ਟਮਾਟਰ ਦਾ ਸਾਈਜ਼ ਜ਼ਿਆਦਾ ਹੈ, ਫਲ ਜ਼ਿਆਦਾ। ਤੇ ਜੇ ਬਤਾਊਆਂ ਲਗਾਏ ਆ, ਬਤਾਊਆਂ ਦਾ ਵੀ ਇਸੇ ਤਰੀਕੇ ਨਾਲ ਆ ਜੀ। ਜੇ ਟਿੰਡੀ ਦੇਖੀ ਆ, ਟਿੰਡੀ ਉਸ ਤੋਂ ਅੱਛੀ ਆ ਜੀ। ਫਿਰ ਉਹ ਵੇਲ ਇਹਨਾਂ ਦਾ ਪਹਿਲੀ ਵਾਰੀ ਆ ਦੇਖਿਆ ਜਿਹੜੇ ਇਹਨਾਂ ਨੇ ਪੱਤੇ ਤੋੜੇ ਆ। ਨਹੀਂ ਤਾਂ ਆਮ ਲੋਕ ਜਿਹੜੇ ਨਾ ਜੀ ਉਹ ਪੱਤੇ ਨਹੀਂ ਤੋੜਦੇ। ਹਾਂ, ਟਿੰਡੀ ਦੇ ਜੀ, ਟਿੰਡੀ ਦੇ ਜਿਹੜੇ ਇਹਨਾਂ ਨੇ ਪੱਤੇ ਤੋੜੇ ਆ ਨਾ ਮੁੱਢ ਵਾਲੀ ਸਾਈਡ ਤੋਂ, ਉਹ ਇਹਨਾਂ ਨੇ ਦੱਸਿਆ ਵੀ ਇਹ ਜਿਹੜਾ ਬਤਾਊ ਆ, ਬਤਾਊ ਨੂੰ ਫਾਇਦਾ ਇਹਨਾਂ ਪੱਤੇ ਤੋੜਿਆਂ ਦਾ, ਕਿ ਬਤਾਊ ਦੇ ਉੱਤੇ ਇਹਨਾਂ ਨੇ ਸਾਇਆ ਨਹੀਂ ਕੀਤਾ, ਬਤਾਊ ਨੂੰ ਇਹਨਾਂ ਨੇ ਦੱਬਿਆ ਨਹੀਂ ਪੱਤਿਆਂ ਨੇ, ਤੇ ਉਹ ਨਾਲ ਹੀ ਬਤਾਊ ਤਿਆਰ ਹੋ ਗਿਆ ਜੀ। ਉਹ ਪੁਰਾਣੇ ਪੱਤੇ ਨੂੰ ਬਿਮਾਰੀ ਪੈਂਦੀ ਆ, ਨਾਲੇ ਉਹ ਬਤਾਊਆਂ ਨੂੰ ਨੁਕਸਾਨ ਦਿੰਦਾ। ਦੇ ਕਾਰਾਗਰੀ ਤੇ ਇਹੋ ਹੀ ਹੈ ਜੀ, ਕਾਰਾਗਰੀ ਬਹੁਤ ਸੋਹਣਾ ਕੰਮ, ਸਾਫ ਸੁਥਰਾ ਕੰਮ, ਮੀਨਾਕਾਰੀ ਹੋਈ, ਬੜੀ ਮੀਨਾਕਾਰੀ ਹੋਈ ਜੀ। ਫਸਲਾਂ ਸਾਫ ਸੁਥਰੀਆਂ, ਬਹੁਤ ਸਵਾਦ ਆ, ਬੜਾ ਸਵਾਦ ਆ। ਜਿਉਂਦੇ ਵਾਸਤੇ ਰਹੋ ਜੀ। ਬਾਕੀ ਇਦਾਂ ਮੈਂ ਕਹਿਣਾ ਚਾਹੁੰਦਾ, ਦੇਖੋ ਭਾਈ ਅੰਜਮ ਅੱਜ ਸਾਡੇ ਕੋਲ ਆਏ ਨਾ, ਇਹ ਅੱਜ ਵੀ ਸਾਡੇ ਵਾਸਤੇ ਨਹੀਂ ਆਏ, ਇਹ ਆਪਣੇ
ਜਿਹੜੇ ਦੋਸਤ ਇਹਨਾਂ ਨੂੰ ਦੇਖਦੇ ਆ ਉਹਨਾਂ ਵਾਸਤੇ ਮਿਹਨਤ ਹਾਂਜੀ, ਕਰ ਰਹੇ ਹਾਂਜੀ, ਆ ਅਸੀਂ ਤਾਂ ਤਾਂ ਕਿ ਮਿਹਨਤ ਸਾਡੇ ਕਰ ਉਹ ਰਹੇ ਜ਼ਿਮੀਦਾਰ ਉਹਨਾਂ ਭਰਾ ਵਾਸਤੇ ਜੀ। ਜ਼ਿਮੀਦਾਰ ਭਰਾ ਇਹਨਾਂ ਚੀਜ਼ਾਂ ਨੂੰ ਦੇਖਣ, ਦੇਖ ਕੇ ਮਿਹਨਤ ਕਰਨ ਹਾਂ। ਔਰ ਇਹਨਾਂ ਦੀ ਜਿਹੜੀ ਇਹ ਮਿਹਨਤ ਆ ਅੱਲਾ ਉਹਨੂੰ ਉਹਦਾ ਅਜਰ ਦੇਵੇ ਤੇ ਬਾਕੀ ਜਿਹੜੇ ਦੋਸਤ ਅਹਿਬਾਬ ਆ ਉਹ ਵੀ ਇਹਨਾਂ ਨਾਲ ਦੇਖ ਕੇ ਮਿਹਨਤ ਕਰਨ ਵਾਲੇ ਪਾਸੇ ਆਉਣ। ਸਾਨੂੰ ਹਕੂਮਤਾਂ ਨੇ ਨਹੀਂ ਬਚਾਉਣਾ, ਸਾਨੂੰ ਅਸੀਂ ਆਪ ਇੱਕ ਦੂਸਰੇ ਨੂੰ ਦੱਸ ਕੇ ਸਲਾਹ ਦੇ ਕੇ ਆਪਣੀ ਪੈਦਾਵਾਰ ਵਧਾ ਕੇ ਇੱਕ ਦੂਸਰੇ ਨਾਲ ਸਲਾਹ ਮਸ਼ਵਰੇ ਦੇ ਨਾਲ ਅਸੀਂ ਬਿਹਤਰੀ ਇੱਕ ਦੂਸਰੇ ਵਾਸਤੇ ਕਰ ਸਕਦੇ ਹਾਂ। ਹਾਂਜੀ ਬੜੀ ਮਿਹਰਬਾਨੀ ਜਿੱਦਾਂ ਮੱਝਾਂ ਦੀਆਂ ਭੈਣਾਂ ਹੁੰਦੀਆਂ, ਇਹਦੀ ਜ਼ਿਮੀਦਾਰ ਕਿਸਾਨ ਚਾਹੇ ਉਹ ਪਾਕਿਸਤਾਨ ਦੇ ਇੰਡੀਆ ਦੇ ਜਿੱਥੇ ਦੇ ਮਰਜ਼ੀ ਆ, ਉਹਦਾ ਬਰਾਦਰੀ ਨਾਲ ਕੋਈ ਤਲਕ ਨਹੀਂ। ਕਿਸਾਨਾਂ ਦੇ ਭਰਾ ਵਾ, ਹਾਂਜੀ, ਹਾਂਜੀ। ਉਹ ਇੱਕ ਦੂਸਰੇ ਵਾਸਤੇ ਨਾ ਬਿਹਤਰੀ ਵਾਸਤੇ ਮਸ਼ਵਰੇ ਦੇਣ, ਸਲਾਹ ਦੇਣ, ਇੱਕ ਦੂਸਰੇ ਦੱਸਣ, ਇੱਕ ਦੂਸਰੇ ਨੂੰ ਪੁੱਛਣ ਤਾਂ ਕਿ ਸਾਡੇ ਜਿਹੜੇ ਆ ਨਾ ਥੋੜਾ ਜਿਹਾ ਚਿਹਰਿਆਂ ਤੇ ਰੌਣਕ ਆਵੇ। ਇਸ ਟਾਈਮ ਵਕਤੀ ਤੌਰ ਤੇ ਹਾਲਾਤ ਇਹ ਆ ਵੀ ਜਿਹੜੇ ਆ ਵਾਹਦ ਕਿਸਾਨ ਆ ਜਿਨ੍ਹਾਂ ਦੇ ਚਿਹਰਿਆਂ ਤੋਂ ਰੌਣਕ ਉੱਡ ਗਈ। ਫਿਰ ਸਿਆਣੇ ਕਹਿ ਗਏ ਵੀ ਜਿਹੜਾ ਸਾੜ ਆ ਨਾ, ਸਾੜ ਨਹੀਂ ਚੰਗਾ, ਰੀਸ ਚੰਗੀ ਆ। ਰੀਸ ਚੰਗੀ ਹੈ, ਰੀਸ ਕਰੋ। ਤੁਸੀਂ ਰੀਸ ਕਰੋ ਚੌਧਰੀ ਸਾਹਿਬ ਦੀ। ਮੀਆਂ ਸਾਹਿਬ ਜਿਵੇਂ ਆਪਣੀ ਫਸਲ ਨੂੰ ਪਾੜ ਰਹੇ ਨਾ, ਤੁਸੀਂ ਇਹਨਾਂ ਨੂੰ ਦੇਖ ਕੇ ਇਹ ਰੀਸ ਕਰੋ, ਜ਼ਿੱਦ ਨਾ ਕਰੋ, ਰੀਸ ਕਰੋ ਇਹਨਾਂ ਦੀ। ਵਾਹ ਵਾਹ ਵਾਹ। ਲਓ ਜੀ, ਇਹੀ ਸੁਨੇਹਾ ਸਾਡਾ ਅਖੀਰ ਤੇ ਵੀ ਚੰਗੇ ਕੰਮ ਦੀ ਰੀਸ ਹੋਣੀ ਚਾਹੀਦੀ ਹੈ। ਤੇ ਜਿਉਂਦੇ ਵਾਸਤੇ ਰਹੋ ਜੀ। ਅਸੀਂ ਮੀਆਂ ਅਰਸ਼ਦ ਸਾਹਿਬ ਦੇ, ਸੁਹੇਲ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਖਸੂਸੀ ਸਾਨੂੰ ਟਾਈਮ ਦਿੱਤਾ, ਸਿਆਣੀਆਂ ਗੱਲਾਂ ਦੱਸੀਆਂ। ਜਿੱਥੇ ਰਹੋ ਸੁਖੀ ਰਹੋ ਜੀ, ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਬੜੀ ਮਿਹਰਬਾਨੀ, ਦਬਲ ਬਟਨ। ਜਿਉਂਦੇ ਵਾਸਤੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਰੁੱਖ ਮਾਪਿਆਂ ਵਰਗੇ। ਇੱਕ ਐਸਾ ਰੁੱਖ ਜਿਹੜਾ 50 ਸਾਲ ਤੋਂ ਬਹੁਤਾ ਉਮਰ ਵਾਲਾ, 50 ਸਾਲ ਪੁਰਾਣਾ ਪਿਲਖਣ ਦਾ ਰੁੱਖ ਆ ਜਿਹੜਾ ਅਸੀਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ। ਤੇ ਇਹ ਰੁੱਖ 3 ਕਨਾਲਾਂ ਥਾਂ ਮੱਲ ਕੇ ਇਸ ਟਾਈਮ ਖਲੋਤਾ। ਇਸ ਰੁੱਖ ਦੀ ਕੀ ਦਾਸਤਾਨ ਆ? ਇਸ ਰੁੱਖ ਨੇ ਆਪਣੇ ਵਸਣ ਵਾਲਿਆਂ ਨੂੰ ਅਮਰੀਕਾ ਤੋਂ ਖਿੱਚ ਲਿਆਂਦਾ। ਬਿਲਕੁਲ ਜੀ। ਤੇ ਅਸੀਂ ਸੁਹੇਲ ਸਾਹਿਬ ਕੋਲ ਖਲੋਤੇ ਹਾਂ। ਸੁਹੇਲ ਸਾਹਿਬ ਕੋਈ ਵੀ ਪੁੱਛਾਂਗੇ ਵੀ ਅਮਰੀਕਾ ਤੋਂ ਕਿੱਦਾਂ ਇੱਥੇ ਆਏ, ਪਰ ਪਹਿਲਾਂ ਇਸ ਪਿਲਖਣ ਦੀ ਥੋੜੀ ਜਿਹੀ ਦਾਸਤਾਨ ਸਾਨੂੰ ਸੁਣਾ ਦਿਓ ਜੀ। ਇਹ ਜੀ ਤਕਰੀਬਨ ਮੇਰੀ ਉਮਰ ਹੈਗੀ ਹੈ 56 ਸਾਲ। ਇੰਨੀ ਕੀ ਉਮਰ ਇਸ ਪਿਲਕਣ ਦੀ ਹੈ। ਇਹ ਸਾਡੇ ਵਾਲਦ ਸਾਹਿਬ ਤੇ ਨਾਲ ਸਾਡੇ ਕੋਈ ਚਾਚਾ, ਉਹਨਾਂ ਨੇ ਇਹ 3 ਸ਼ਾਖਾਂ ਲਗਾਈਆਂ ਸੀ, ਤਿੰਨੋਂ ਹੀ ਹਰੀਆਂ। ਅੱਛਾ, ਤੁਸੀਂ ਇਹ ਮੋੜ ਦਿਖਾਓ। ਮੋੜ ਦਿਖਾਓ ਜੀ ਇਹਨਾਂ ਦਾ। ਅੱਛਾ ਜੀ। ਤੇ ਉਸ ਤੋਂ ਪਹਿਲੇ ਜਦੋਂ ਲਗਾਇਆ ਤੇ ਬੜਾ ਛੋਟਾ ਜਿਹਾ ਹੁੰਦਾ ਸੀ, ਜ਼ਾਹਰੀ ਗੱਲ। ਇੱਥੇ ਖੂਹੀ ਹੁੰਦੀ ਸੀ ਜਿਹਦੇ ਤੇ ਆ ਕੇ ਪਿੰਡ ਦੇ ਲੋਕ ਜਾਨਵਰਾਂ ਨੂੰ ਆਪਣਿਆਂ ਨੂੰ ਪਾਣੀ ਸ਼ਾਣੀ ਪਿਲਾਉਂਦੇ ਸੀ ਤੇ ਦੁਪਹਿਰ ਨੂੰ ਆ ਕੇ ਨਹਾਉਂਦੇ ਸੀ। ਬਾਅਦ ਦੇ ਵਿੱਚ ਇਹ ਫਿਰ ਵੱਧਦਾ ਇਹ ਤੁਹਾਡੇ ਸਾਹਮਣੇ ਤਕਰੀਬਨ 3 ਕਨਾਲ ਜਗ੍ਹਾ ਦੇ ਵਿੱਚ ਚਲਾ ਗਿਆ। ਇਹ ਕਨੋਪੀ ਜਿਹੜੀ ਆ ਜਾਂ ਛੱਤ, ਇਹ ਪੂਰੀ ਤਰ੍ਹਾਂ ਕਵਰ ਨਹੀਂ ਹੋਈ ਕਿਉਂਕਿ ਸਿਰਫ 15 ਦਿਨ ਪਹਿਲੇ ਬਿਲਕੁਲ ਖਾਲੀ ਸੀ। ਪੱਤੇ ਗਿਰੇ। ਪੱਤੇ 7 ਦਿਨ ਦੇ ਵਿੱਚ ਤਕਰੀਬਨ ਇਹਦੇ ਪੱਤੇ ਗਿਰਦੇ ਆ ਤੇ ਅਗਲੇ 7 ਦਿਨਾਂ ਚ ਇਹਨਾਂ ਦੇ ਆ ਕੇ ਤੇ ਪੂਰੀ ਬਹਾਰ ਆ ਜਾਂਦੀ ਹੈ। ਅੱਛਾ, ਦੇਖੋ ਨਾ ਸੁਹੇਲ ਸਾਹਿਬ, ਇਹਦੇ ਥੱਲੇ ਆ ਕੇ ਜਦੋਂ ਇਦਾਂ ਦੇਖਦੇ ਆ ਨਾ ਇਸ ਕਨੋਪੀ ਨੂੰ, ਇਸ ਕੁਦਰਤ ਦੀ ਕਨੋਪੀ ਨੂੰ, ਜੀ ਬਿਲਕੁਲ ਬਈ ਐਸਾ ਕੋਈ ਜਾਹੋ ਜਲਾਲ ਆ ਨਾ ਇਸ ਰੁੱਖ ਦਾ ਵੀ ਜਿੱਦਾਂ ਬੰਦਾ ਨਾ ਕੋਈ ਵੱਖਰੀ ਜੀ ਦਾਸਤਾਨ ਆ, ਕੋਈ ਗੱਲ ਕਰ ਰਿਹਾ ਬੰਦੇ ਨਾਲ। ਬਿਲਕੁਲ। ਇਹ ਹਜੇ ਵੀ ਸ਼ਾਇਦ ਤੁਹਾਨੂੰ ਨਜ਼ਰ ਆਉਂਦੀ ਹੈ। ਜੂਨ ਜੁਲਾਈ ਦੇ ਵਿੱਚ ਜਿਸ ਵੇਲੇ ਤੁਸੀਂ ਬਾਹਰੋਂ ਆਓਗੇ, ਹਾਂਜੀ, ਆਣ ਕੇ ਤੁਸੀਂ ਅੰਦਰ ਐਂਟਰ ਹੋਵੋ, ਇਹਦੇ ਨੀਚੇ ਇਸ ਤਰੀਕੇ ਨਾਲ ਲੱਗਦਾ ਤਾਂ ਏਸੀ ਚੱਲਦਾ। ਹਾਂ, ਇਹਨੂੰ ਪੱਖੇ ਵਗੈਰਾ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਹੈ। ਵਾਹ ਵਾਹ। ਜਿਤਨੇ ਵੀ ਗਰਮੀਆਂ ਨੂੰ ਮਹਿਮਾਨ, ਦੋਸਤ, ਯਾਰ ਸੱਜਣ ਸਾਰੇ ਹੀ ਇੱਥੇ ਹੁੰਦੇ, ਪੱਖਾ ਵਗੈਰਾ ਚਲਾਉਣ ਦੀ ਲੋੜ ਨਹੀਂ। ਕੁਦਰਤੀ ਇੰਨੀ ਠੰਡਕ ਹੁੰਦੀ ਆ ਕਿ ਪੱਖੇ ਦੀ ਜ਼ਰੂਰਤ ਹੀ ਨਹੀਂ ਪੈਂਦੀ। ਮੋਢ ਜੀ ਦੇਖੋ ਨਾ ਕਿੱਡਾ ਪੁਰਾਣਾ। ਆ ਜਿਹੜਾ ਤੁਸੀਂ ਪਾਣੀ ਵਾਲੀ ਖਾਲੀ ਬਣਾਈ ਹੈ, ਇਹਨੂੰ ਲੋੜ ਤਾਂ ਕੋਈ ਨਹੀਂ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਐ ਵੀ ਅਚਾਤਨ ਕਿਤੇ ਹੈ ਜ਼ਰੂਰਤ ਨਹੀਂ ਹੈ। ਉਸਮਾਨ ਸਾਹਿਬ, ਤੁਸੀਂ ਨਾ ਇੱਥੋਂ ਆ ਖੁਰਲੀ ਵਾਲੇ ਪਾਸੋਂ ਇਦਾਂ ਦਿਖਾਇਓ ਤਾਂ ਨੂੰ ਵੀ ਇਹਦੀ ਛੱਤ ਉੱਤੋਂ ਦਿਖੇ। ਬਹੁਤ ਜ਼ਬਰਦਸਤ ਇਹ, ਮਤਲਬ ਜਿਸ ਤਰ੍ਹਾਂ ਤੁਸੀਂ ਆਪ ਦਾ ਬਚਪਨ ਇੱਥੇ ਗੁਜ਼ਾਰਿਆ ਜੀ? ਬਿਲਕੁਲ ਜੀ। ਆਪਣਾ ਬਚਪਨ ਮੈਂ ਬਹੁਤ ਯਾਨੀ ਕਿ ਛੋਟੀ ਉਮਰ ਤੋਂ ਇੱਥੇ ਆਉਂਦੇ ਹੁੰਦੇ ਸੀ। ਉਦੋਂ ਤੋਂ ਇਹਨੂੰ ਛੋਟੀ ਜੀ ਹੁੰਦੀ ਨੂੰ ਉਦੋਂ ਅਸੀਂ ਪਾਣੀ ਪਾਉਂਦੇ ਰਹੇ ਇਹਨੂੰ। ਖੂਹੀ ਦੇ ਵਿੱਚੋਂ ਕੱਢ ਕੇ ਪਾਣੀ ਪਾਣਾ। ਨਾਮ ਵੀ ਸੁਹੇਲ ਹੈ ਜੀ, ਮੇਰਾ ਨਾਮ ਵੀ ਸੁਹੇਲ। ਅੱਛਾ, ਮਾਸ਼ਾਅੱਲਾ। ਅਸੀਂ ਦੋਨੋਂ ਸੁਹੇਲ। ਅੱਛਾ ਸੁਹੇਲ ਔਰ ਜਮਾਤੀ ਹੈ। ਮਾਸ਼ਾਅੱਲਾ। ਅੱਛਾ ਸੁਹੇਲ ਸਾਹਿਬ, ਤੁਸੀਂ ਅਮਰੀਕਾ ਛੱਡ ਕੇ ਇੱਥੇ ਆਏ ਆ, ਠੀਕ ਠਾਕ ਤੁਹਾਡਾ ਉੱਥੇ ਕੰਮ ਸੀ, ਤੇ ਫਿਰ ਉਹ ਕਿੱਦਾਂ ਇੱਥੇ ਆਣਾ ਹੋਇਆ? ਇਸ ਤਰ੍ਹਾਂ ਕਿ ਅਮਰੀਕਾ ਡੈਫੀਨੇਟਲੀ ਬਹੁਤ ਅੱਛਾ ਮੁਲਕ ਹੈ, ਅਪਰਚੂਨਿਟੀਜ਼ ਉੱਥੇ। ਸਭ ਤੋਂ ਬੜੀ ਚੀਜ਼ ਹੈ ਕਿ ਤੁਹਾਡਾ ਏਜ ਫੈਕਟਰ। ਜਿਹੜੇ ਯੰਗਸਟਰਸ ਆ ਨਾ, ਮੇਰੇ ਨਜ਼ਦੀਕ ਆ ਵੀ ਉਹ ਹਰ ਬੰਦਾ ਬੇਸ਼ੱਕ ਉਹਨੂੰ ਘਰ ਦਾ ਯਾਨੀ ਕਿ ਜ਼ਮੀਨ ਦਾ ਵੀ ਆਖਰੀ ਮਰਲਾ ਵੇਚ ਕੇ ਵੀ ਚਲਾ ਜਾਵੇ ਤਾਂ ਬਿਹਤਰ ਹੈ। ਉਹ ਜਾ ਕੇ ਉੱਥੇ ਸਟੱਡੀ ਕਰੇ, ਪੜ੍ਹੇ, ਬਿਜ਼ਨਸ ਕਰੇ। ਲੇਕਿਨ ਜਦੋਂ 50 ਅਬਵ ਹੋ ਜਾਂਦਾ ਨਾ, ਤੇ ਫਿਰ ਉਹ ਮੁਲਕ ਉਹ ਨਹੀਂ ਕਿ ਜਿੱਥੇ ਜਿਸ ਤਰ੍ਹਾਂ ਸਾਡੇ ਹੁਣ ਮਾਸ਼ਾਅੱਲਾ ਸੁਹੇਲ ਭਾਈ ਵੀ ਖੜੇ, ਆਪਾਂ ਗੱਪਾਂ ਮਾਰ ਰਹੇ, ਟਾਈਮ ਨਹੀਂ ਹੈ ਲੋਕਾਂ ਕੋਲ। ਤੇ ਇਹ ਡਿਪੈਂਡ ਕਰਦਾ ਕਿ ਏਜ ਫੈਕਟਰ, ਫਿਰ ਤੁਹਾਡਾ ਆਪਣਾ ਟੇਸਟ ਵੀ ਤੁਸੀਂ ਕਿੱਦਾਂ ਦੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ। ਇਹ ਜਿਹੜਾ ਮੁਲਕ ਹੈ ਸਾਡਾ, ਇੱਥੇ ਅਲਹਮਦੁਲਿਲਾ ਲੋਕਾਂ ਕੋਲ ਟਾਈਮ ਹੈ ਇੱਕ ਦੂਸਰੇ ਵਾਸਤੇ ਗੱਪਸ਼ਪ ਕਰਨ ਵਾਸਤੇ, ਬੈਠਣ ਵਾਸਤੇ।
ਤੇ ਉਹਨਾਂ ਮੁਲਕਾਂ ਦੇ ਵਿੱਚ ਜ਼ਿੰਦਗੀ ਬਹੁਤ ਤੇਜ਼ ਆ, ਉਹ ਯੰਗਸਟਰਸ ਵਾਸਤੇ ਡੈਫੀਨੇਟਲੀ ਦਾ ਬੈਸਟ। ਵਾਹ ਵਾਹ ਵਾਹ, ਇਹ ਵੈਸੇ ਬੜੇ ਨੁਕਤੇ ਦੀ ਗੱਲ ਆ। ਤੁਸੀਂ ਕਿੰਨਾ ਟਾਈਮ ਲੰਘਾ ਕੇ ਆਏ ਉੱਥੇ? ਮੈਂ ਜੀ ਅਰਸਾ 22 ਸਾਲ ਜਵਾਨੀ ਉੱਥੇ ਜਵਾਨੀ ਲੰਘਾ ਕੇ? ਉੱਥੇ, ਹੁਣ ਇੱਥੇ ਰਿਟਾਇਰ ਹੋ ਕੇ ਆ ਗਏ। ਆ ਦੇਖੋ ਨਾ 2 ਮੰਜੇ ਆ, ਇਹ ਸਾਡੇ ਵਾਸਤੇ ਆ ਵੀ ਰਿਟਾਇਰ ਹੋ ਕੇ 2-4 ਘੰਟੇ ਇੱਥੇ ਬੈਠੋ, ਗੱਪਾਂ ਮਾਰੋ, ਕੋਈ ਆ ਗਿਆ ਕੋਈ ਚਲਾ ਗਿਆ। ਵਾਹ ਵਾਹ ਵਾਹ, ਹਾਂਜੀ ਠੀਕ ਹੈ। ਤੇ ਇਹ ਜਦੋਂ ਗਏ ਸੀ ਉਦੋਂ ਉਮਰ ਕਿੰਨੀ ਕੁ ਸੀ? ਮੇਰੀ ਉਮਰ ਉਦੋਂ 29 ਸਾਲ ਸੀ। 29 ਸਾਲ ਸੀ। ਫਿਰ ਤਾਂ ਤੁਸੀਂ ਇਸ ਪਿਲਖਣ ਦੇ ਬੜੇ ਜਾਣੀ ਜਾਣ। ਹਾਂਜੀ ਹਾਂਜੀ, ਤੇ ਮੈਂ ਦੱਸਿਆ ਵੀ ਬਚਪਨ ਤੋਂ, ਛੋਟੇ ਹੁੰਦੇ ਤੋਂ, ਹਾਂ ਕੋਈ 4-5-6 ਸਾਲ ਤੋਂ ਜਦੋਂ ਤੱਕ ਮੈਨੂੰ ਯਾਦ ਆ, ਅਸੀਂ ਇਹਨੂੰ ਦੇਖਦੇ ਸੀ, ਇੱਕ ਇੱਕ ਦਰਖਤ ਪਲਾਟਾਣਾ, ਇੱਕ ਇੱਧਰ ਨੂੰ ਸਾਰੇ ਜ਼ੁਬਾਨੀ ਯਾਦ। ਫਿਰ ਉਦੋਂ ਇੱਥੇ ਸਾਡੇ ਖੂਹੀ ਹੁੰਦੀ ਸੀ, ਜਦੋਂ ਇੱਥੇ ਰਸਤਾ ਸੀ, ਕੱਚੀ ਸੜਕ ਹੁੰਦੀ ਸੀ, ਜਿਹੜੇ ਲੋਕ ਅਗਲੇ ਪਿੰਡਾਂ ਨੂੰ ਜਾਂਦੇ ਨਾ, ਉਹ ਬਕਾਇਦਾ ਇੱਥੇ ਰੁਕ ਕੇ ਬੈਠ ਕੇ ਪਾਣੀ ਪੀ ਕੇ ਸਾਹ ਲੈ ਕੇ ਜਾਂਦੇ ਸੀ। ਵਾਹ ਵਾਹ। ਫਿਰ ਦੁਪਹਿਰ ਦੇ ਟਾਈਮ ਜਦੋਂ ਬਿਜਲੀ ਚਲੇ ਜਾਣੀ, ਲੋਡ ਸ਼ੈਡਿੰਗ ਹੁੰਦੀ ਸੀ, ਇੱਥੇ ਬੜੀ ਰੌਣਕ ਹੁੰਦੀ ਸੀ, ਬੈਠ ਕੇ ਲੋਕਾਂ ਨੇ ਗੱਪਾਂ ਲਾਉਣੀਆਂ ਕੋਈ ਬੋਕਾ ਸਿੱਟਣਾ ਜੀ, ਉੱਥੋਂ ਫਿਰ ਠੰਡੇ ਪਾਣੀ ਦਾ ਬਾਹਰ ਕੱਢਣਾ, ਫਿਰ ਉਹਦੇ ਨਾਲ ਨਹਾਉਣਾ, ਬਸ ਉਹ ਇੱਕ ਆਪਣਾ ਹੀ ਮਜ਼ਾ। ਆਪਣਾ ਮਜ਼ਾ ਆਪਣਾ ਮਜ਼ਾ। ਏਦਾਂ ਹੀ। ਤੁਹਾਡੇ ਉਸ ਟਾਈਮ ਵਾਲਦਾਨ ਜਿਹੜੇ ਜ਼ਿੰਦਾ ਸੀ, ਹਯਾਤ ਸੀ? ਜੀ ਬਿਲਕੁਲ। ਹੁਣ ਇਸ ਟਾਈਮ? ਮੇਰੇ ਵਾਲਦ ਸਾਹਿਬ ਫੌਤ ਹੋ ਗਏ 92 ਚ, ਸਕੂਲ ਟੀਚਰ ਸੀ, ਇਹ ਉਹਨਾਂ ਦੇ ਸ਼ਾਗਿਰਦ ਵੀ ਹੈ। ਅੱਛਾ ਅੱਛਾ। ਹਾਂਜੀ, ਤੋਂ ਇੱਥੇ ਹੈਡਮਾਸਟਰ ਹੈ ਲੋਕਲ ਸਕੂਲ, 2 ਵਾਲਦਾ? ਸਕੂਲ ਵਾਲਦਾ ਹਯਾਤ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ। ਸਲੀਮ ਸਾਹਿਬ ਜਿਹੜੇ ਸੀਗੇ ਬੜੇ ਕਾਬਲ ਟੀਚਰ ਸਨ। ਜਦੋਂ ਤੁਸੀਂ ਇੱਥੇ ਆਉਂਦੇ ਆ ਤਾਂ ਜਿਹੜੀ ਉਹ ਪਿਓ ਦੇ ਹੁੰਦੇ ਆ ਇੱਥੇ ਪੀਂਘਾਂ ਪਾ ਕੇ ਖੇਡਦੇ ਰਹੇ ਆ, ਉਹ ਯਾਦ ਆਂਦੀ ਨਾ? ਸਾਡਾ ਅਸਲ ਦੇ ਵਿੱਚ ਆੜਾ ਸੀ ਨਾ, ਇੱਕ ਦੋ ਆੜ, ਇਹਦੇ ਵਿੱਚ ਸਾਰੇ ਅੰਬ ਸੀ, ਇਹਦੇ ਉੱਤੇ ਜਾਮਣਾ, ਇੱਥੋਂ ਦੀ ਖਾਲਾ ਚੱਲਦਾ ਹੁੰਦਾ ਸੀ। ਇਹ ਭਾਈ ਸੋਹੇਲ ਨੂੰ ਵੀ ਪਤਾ ਹੋਣਾ, ਇਸ ਖਾਲੇ ਦੇ ਵਿੱਚ ਪਿੰਡ ਦੇ ਬੱਚੇ ਨਹਾਉਣ ਆਉਂਦੇ ਹੁੰਦੇ ਸੀ ਸਾਰਾ ਦਿਨ, ਦੁਪਹਿਰ ਇੱਥੇ ਹੁੰਦੇ। ਹਾਂਜੀ, ਤੇ ਬੱਚਿਆਂ ਨੇ ਉੱਥੇ ਨਹਾਉਣਾ। ਤੇ ਜਾਨਵਰ ਲੋਕੀ ਜਿਨ੍ਹਾਂ ਦੇ ਕੋਲ ਜ਼ਿਆਦਾ ਕੋਈ ਸਾਇਆ ਨਹੀਂ ਸੀ ਹੁੰਦਾ, ਉਹ ਆਪਣੇ ਜਾਨਵਰ ਲਿਆ ਕੇ ਇੱਥੇ ਬੰਨ੍ਹ ਦਿੰਦੇ ਸੀ, ਤੇ ਸ਼ਾਮ ਨੂੰ ਉਹਨਾਂ ਨੇ ਖੋਲ ਕੇ ਲੈ ਜਾਣੇ। ਮਤਲਬ ਇੱਕ ਤਰ੍ਹਾਂ ਦਾ ਉਹ ਡੇਰਾ ਜਿਹੜਾ ਰਾਤੀ ਮਾਹੌਲ ਹੈ ਨਾ ਜੀ। ਬੀਬੀਆਂ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ, ਟੋਕਰੇ ਲੈ ਕੇ ਬਰਤਨਾਂ ਦੇ, ਪਿੱਤਲ ਦੇ ਜਿਹੜੇ ਬਰਤਨ ਹੋਣੇ, ਉਹ ਫਿਰ ਏਸੀ ਖਾਲ ਦੇ ਉੱਤੇ ਰੱਖ ਕੇ ਤੇ ਉਹਨਾਂ ਨੂੰ ਮਾਂਜਣਾ ਜੀ। ਹਾਂਜੀ, ਚਮਕਾਣੇ ਫਸਟ ਕਲਾਸ ਕਰਦੇ ਸਾਰਾ ਦਿਨ ਇੱਥੇ ਜਿਹੜੀ ਆਏ ਸਹੀ ਹੁੰਦੀ ਹੈ। ਉਹ ਰੂਹ ਚੋਕ ਕੇ ਗੋਕੜੇ ਕੱਢਣੇ ਛਾਵੇਂ ਬਹਿ ਕੇ, ਉਹ ਸਾਰੀਆਂ ਯਾਦਾਂ। ਕਰਨੇ ਜੀ। ਬਸ ਉਹ ਸੁਰਾ ਐਸਾ ਵਕਤ ਗੁਜ਼ਰ ਗਿਆ, ਆਏ ਹੁਣ ਨਹੀਂ, ਹੁਣ ਬਸ ਉਹ ਯਾਦਾਂ ਹੀ ਰਹਿ ਗਈਆਂ, ਗੱਲਾਂ ਹੀ ਰਹਿ ਗਈਆਂ, ਬਾਕੀ ਸਭ ਕੁਝ ਖਤਮ ਹੋ। ਇਹ ਪਿਲਕਣ ਜਿਹੜੀ ਹੈ ਨਾ, ਇਹਦਾ ਮਤਲਬ ਇੱਕ ਸੈਂਟੀਮੈਂਟਲ ਵੈਲਿਊਜ਼ ਮੇਰੇ ਵਾਸਤੇ। ਮਤਲਬ ਇਹ ਹੈ ਕਿ ਉਹ ਜਦੋਂ ਜ਼ਮੀਨ ਦੀ ਵੰਡ ਹੋਈ ਨਾ, ਇਹ ਮੇਰੇ ਕਜ਼ਨ ਦੇ ਹਿੱਸੇ ਦੇ ਵਿੱਚ ਅਸਲ। ਅੱਛਾ। ਤੇ ਮੈਂ ਉਹਨੂੰ ਕਹਿੰਦਾ ਹੁੰਦਾ ਵੀ ਮੇਰੇ ਕੋ ਮਤਲਬ ਕਿ ਜਿੰਨੇ ਵੀ ਪੈਸੇ ਲੈਣੇ ਲੈ ਲਾ, ਇਹ ਪਿਲਕਣ ਦਾ ਦਰਖਤ ਮੈਨੂੰ ਦੇ ਦੇ। ਆਏ ਵਾਹ ਵਾਹ। ਵਸੀਮ ਨੂੰ ਮੈਂ ਅਕਸਰ ਕਿਹਾ, ਔਰ ਉਹ ਵੀ ਇਸ ਚੀਜ਼ ਤੇ ਐਗਰੀ ਕਰਦਾ ਵੀ ਮਤਲਬ ਇਹ ਹੈ ਕਿ ਵਾਕਈ ਇਹਦੇ ਨਾਲ ਸਾਡੀ ਇੱਕ ਸੈਂਟੀਮੈਂਟਲ ਵੈਲਿਊ। ਸਾਡੇ ਸਾਰੇ ਜਿਹੜੇ ਦਾਦਾ ਦੇ ਭਾਈ, ਉਹਨਾਂ ਨੇ ਜ਼ਿੰਦਗੀ ਗੁਜ਼ਾਰੀ, ਫਿਰ ਸਾਡੇ ਚਾਚਾ ਜਾਂ ਉਹਨਾਂ ਦੀ ਔਲਾਦ ਸਾਰਿਆਂ ਨੇ ਥੱਲੇ, ਔਰ ਬਹੁਤ ਮਾਸ਼ਾਅੱਲਾ ਸੋਹੇਲ ਭਾਈ ਨੇ ਵੀ ਦੇਖੋ ਕਿੰਨਾ ਅੱਛਾ ਮੇਨਟੇਨ ਕੀਤਾ। ਨਹੀਂ, ਬਹੁਤ ਸੋਹਣਾ ਬਹੁਤ ਸੋਹਣਾ। ਤੇ ਇਹਨਾਂ ਨੇ ਵੀ ਇਹ ਡੇਰਾ ਜਿਹੜਾ ਵਾ ਵੀ ਇਸ ਵਾਸਤੇ ਲਿਆ ਵੀ ਇਹਦੇ ਵਿੱਚ ਕੋਈ ਚੀਜ਼ ਆ ਵੀ ਬੈਠਣ ਵਾਸਤੇ ਜਾਂ ਆਉਣ ਬਸ ਜਾਣ। ਹੋਰ ਕੋਈ ਗੱਲ ਨਹੀਂ ਹੈਗੀ, ਸਿਰਫ ਵਿਸ਼ਵਾਸ। 3 ਕਨਾਲ ਜਗ੍ਹਾ, ਇਹ ਪੂਰੀ ਜਗ੍ਹਾ ਦਾ ਮਤਲਬ ਠੇਕਾ ਜਾਂ ਰੈਂਟ ਦਿੰਦੇ ਆ, ਸਿਰਫ ਇਸ ਕੋਲੋਂ ਇਹ ਪਿਲਕਣ ਦਾ ਦਰਖਤ ਹੈ। ਸਿਰਫ ਪਿਲਕਣ। ਵਾਹ ਵਾਹ ਵਾਹ। ਦੇਖੋ ਸਾਡੇ ਹੁਣ ਜੋ ਗਰਮੀਆਂ ਆਉਣੀਆਂ ਸ਼ੁਰੂ ਹੋਈਆਂ ਨਾ ਜੀ, ਕਾਫੀ ਦੋਸਤ ਜਿਹੜੇ ਹੈਗੇ ਫਿਰ ਦੁਪਹਿਰ ਆਉਂਦੇ, ਗੱਪਾਂ ਛਾਪਾਂ ਲੱਗਦੀਆਂ, ਕੋਈ ਸੌਣ ਵਾਲਾ, ਕੋਈ ਆਪਣੀ ਕੰਮ ਕਾਰ ਵਾਲਾ, ਦੋਪਰਾ ਕੱਢਦੇ ਬਹਿ ਕੇ ਗੱਪਾਂ ਚੱਲਦੀਆਂ। ਦੇਖੋ ਨਾ, ਮੈਂ ਸ਼ੁਰੂ 'ਚ ਇਹੀ ਗੱਲ ਕੀਤੀ ਸੀ ਵੀ ਰੁੱਖ ਮਾਪਿਆਂ ਵਰਗੇ। ਜੀ ਬਿਲਕੁਲ। ਹਾਂ, ਇਹ ਗੱਲ। ਤੇ ਅਸੀਂ ਨਾ ਜੀ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦਿੰਦੇ ਆ। ਤੁਸੀਂ ਇਸ ਗੱਲ ਦਾ ਵੀ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ ਕਿ ਤੁਸੀਂ ਬਾਹਰ ਜਾ ਕੇ ਬਾਹਰਲੀ ਦੁਨੀਆ ਦੇਖੀ, ਜਿਵੇਂ ਤੁਸੀਂ ਅੱਗੇ ਦੇਖਿਆ, ਪੈਸਾ ਕਮਾਇਆ, ਸਾਰਾ ਕੁਝ ਦੇਖ ਕੇ, ਤੇ ਮੁੜ ਕੇ ਤੁਸੀਂ ਆਪਣੇ ਮੁਲਕ 'ਚ ਉਸੇ ਰੁੱਖ ਥੱਲੇ ਤੁਸੀਂ ਆ ਗਏ। ਇਹ ਵੀ ਬੜੇ ਬਖਤਾਂ ਦੀ ਗੱਲ ਹੈ। ਮੇਰੇ ਕਜ਼ਨ ਆਏ ਕਾਫੀ ਦੇਰ ਤੋਂ ਬਾਅਦ, ਇੱਕ ਮੇਰਾ ਕਜ਼ਨ ਹੋਣੇ, ਤੇ ਅਸੀਂ ਬਕਾਇਦਾ ਇੱਥੇ ਵੀ ਬੈਠੇ। ਫਿਰ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਖਾਲੇ ਤੇ ਬੰਨੇ ਨਾ, ਜਾ ਕੇ ਉੱਥੇ ਬੈਠ ਕੇ ਗੱਲਾਂ ਕੀਤੀਆਂ ਵੀ ਇੱਥੇ ਫਲਾਣਾ ਦਰਖਤ ਹੁੰਦਾ ਸੀ, ਇੱਥੇ ਫਲਾਣਾ ਦਰਖਤ ਹੁੰਦਾ ਸੀ, ਤੇ ਬੈਠ ਕੇ ਸਾਰੀਆਂ ਸੁਬਹਾਨੀ ਤਾਰਕ ਉਹਨਾਂ ਦਾ ਨਾਮ ਬੜੀ ਦੇਰ ਬਾਅਦ ਆਇਆ, ਤੇ ਅਸੀਂ 2 ਦਿਨ ਜਿਹੜੇ ਇਸ ਤਰ੍ਹਾਂ ਗੁਜ਼ਾਰੇ। ਉਹ ਨਿਸ਼ਾਨੀਆਂ ਰੁੱਖਾਂ ਦੀਆਂ ਜ਼ਿਆਦਾ। ਹਾਏ ਹਾਏ ਹਾਏ, ਹਾਂਜੀ ਬਿਲਕੁਲ, ਕੀ ਬਾਤ ਹੈ। ਬੜਾ ਦਿਲ ਰਾਜ਼ੀ ਹੋਇਆ ਬਹੁਤ। ਆ ਪਿਲਖਣ ਥੱਲੇ ਆ ਕੇ ਨਾ ਜੀ, ਬੜਾ ਦਿਲ ਰਾਜ਼ੀ ਹੋਇਆ। ਮੈਂ ਇਹਨੂੰ ਇਹ ਦੱਸਦੇ ਹੁੰਦੇ ਸੀ ਸੋਹੇਲ ਸਾਹਿਬ ਵੀ ਸਾਡੇ ਕੋਲ ਪਿਲਖਣਾ 3 ਕਲਾਲਾਂ 'ਚ 50 ਸਾਲ ਪੁਰਾਣਾ। ਮੈਂ ਯਾਰ ਦੇਖਾਂਗੇ ਜ਼ਰੂਰ, ਤੇ ਉਹ ਗੱਲ ਇਦਾਂ ਹੀ ਆ ਜੀ, ਇਦਾਂ ਹੀ ਆ। ਇਹ ਤਾਂ ਕੈਮਰੇ ਦੇ ਵਿੱਚ ਇਹਦਾ ਰੋਬ ਨਹੀਂ ਆ ਰਿਹਾ ਜੀ ਜੀ, ਜਿਹੜਾ ਰੋਬ ਇਹਦਾ। ਤੁਸੀਂ ਨਾ ਜੀ ਇੱਕ ਵਾਰੀ ਉਸਮਾਨ ਸਾਹਿਬ ਬਾਹਰ ਨਿਕਲਿਓ ਇਦਾਂ ਹੀ, ਤੇ ਬਾਹਰਲੇ ਪਾਸੋਂ ਇਦਾਂ ਪੂਰਾ ਬੂਟਾ ਦਿਖਾ ਦਿਓ, ਤੇ ਇੱਥੇ ਅਸੀਂ ਅੱਛਾ, ਅਗਰ ਤੁਸੀਂ ਗੂਗਲ ਤੇ ਜਾ ਕੇ ਨਾ ਸਾਡੇ ਪਿੰਡ ਦਾ ਕੋਈ ਐਡਰੈਸ ਪਾਓ, ਅੱਛਾ, ਇਹਦੇ ਉੱਤੇ ਲਿਖਿਆ ਹੁੰਦਾ ਦਾ ਹਿਊਜ ਟਰੀ, ਮਤਲਬ ਉੱਥੇ ਉਹਨਾਂ ਨੇ ਗੂਗਲ ਅਰਥ ਮੈਪ ਦੇ ਤੋਂ ਇਹ ਨਜ਼ਰ ਆਉਂਦਾ ਦਰਖਤ। ਅੱਛਾ, ਕੀ ਲਿਖਿਆ ਹੈ? ਦਾ ਹਿਊਜ ਟਰੀ, ਯਾਨੀ ਕਿ ਬਹੁਤ ਬੜਾ ਦਰਖਤ। ਅੱਛਾ ਅੱਛਾ ਅੱਛਾ, ਗੂਗਲ ਮੈਪ ਤੇ। ਵਾਹ ਵਾਹ ਵਾਹ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਹਾਂ, ਮਤਲਬ ਸੈਟੇਲਾਈਟ ਨੇ ਜਦੋਂ ਲਿਆ ਨਾ,
ਤੇ ਸੈਟੇਲਾਈਟ ਨੇ ਇਹਨੂੰ ਯਾਨੀ ਕਿ ਇਹਦੇ ਚ ਦੇਖ ਲਿਆ ਇਹਦੇ ਚ ਬੜੀ ਮਿਹਰਬਾਨੀ ਸੁਹੇਲ ਸਾਹਿਬ, ਬੜਾ ਚੰਗਾ ਲੱਗਾ ਜੀ। ਰੁੱਖ ਦੀ ਗੱਲ ਕਰਕੇ ਤੇ ਵੈਸੇ ਹੀ ਚੰਗਾ ਲੱਗਦਾ, ਤੇ ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। ਅਸੀਂ ਖਲੋਤੇ ਹਾਂ ਇਸ ਟਾਈਮ ਪਿੰਡ ਫਲੋਰ 256 256 ਹਾਂਜੀ ਫਲੌਰ 256 ਓਵਰਟੇਕ ਸਿੰਘ ਡਿਸਟ੍ਰਿਕਟ ਟੋਬਾ ਟੈਕਸ। ਹਾਂਜੀ ਤਹਿਸੀਲੋ ਜ਼ਿਲ੍ਹਾ ਟੋਬਾ ਟੈਕ ਸਿੰਘ ਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ, ਦੱਬ ਲਓ।